ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਪਿਆਰ ਸਤਿਕਾਰ ਸੈਨਿਕ ਜਿਹੀ ਸਤਿ ਸ਼੍ਰੀ ਅਕਾਲ। ਸਭ ਨੂੰ ਜੇਨ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਘਰਾਂ ਦੇ ਵਿੱਚ ਰੇਡੀਓ ਸੈਟਸ ਅਤੇ ਸਾਈਡ ਬੈਂਡ ਵਾਲੇ ਰੇਡੀਓ ਸਟੇਸ਼ਨਸ ਅਤੇ ਫੇਸਬੁੱਕ 'ਤੇ ਲਾਈਵ ਦੇਖ ਰਹੇ ਹੋ ਅਤੇ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜਨਵਰੀ ਦੀ 3 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਵੀਰਵਾਰ ਆ ਜੀ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਅਹਿਮ ਖਬਰਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਰਵਿੰਦਰ ਬਸਰਾ, ਗੁਰਮੇਲ ਲੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ ਯੂਬਾ ਸਿਟੀ, ਤੂਰ ਟਰੱਕਿੰਗ ਫਰੈਜ਼ਨੋ, ਜਗਤਾਰ ਸਿੰਘ, ਰਵਿੰਦਰ ਸਿੰਘ ਬੀਸਲਾ ਪਰਿਵਾਰ ਫਰੈਜ਼ਨੋ, ਬੂਟਾ ਸਿੰਘ ਜੌਹਲ ਲਿਨਵੁੱਡ, ਅਤੇ ਨਾਲ ਹੀ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਨਵੀਂ ਲੋਕੇਸ਼ਨ ਫਰੈਜ਼ਨੋ ਦੇ ਵਿੱਚ ਖੋਲ੍ਹੀ ਹੋਈ ਹੈ। ਤੁਸੀਂ ਇਹਨਾਂ ਦੇ ਕੋਲੋਂ ਆਲਮੋਸਟ ਸਾਰੀਆਂ ਹੀ ਕੰਪਨੀਆਂ ਦੇ ਨਵੇਂ ਪੁਰਾਣੇ ਟ੍ਰੇਲਰਸ, ਡਰਾਈਵ ਐਂਡ ਰੀਫਰਾਂ ਜਿਹੜੀਆਂ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਆਪਣੇ ਪੰਜਾਬੀ ਮੁੰਡੇ ਵੀ ਉੱਥੇ ਕੰਮ ਕਰਦੇ ਨੇ। ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਸੰਪਰਕ 909-786-8008 9097868008 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲੀ ਖਬਰ ਜਿਹੜੀ ਆ, ਡਾਓ ਜੋਨ ਇੰਡਸਟਰੀਅਲ ਜਿਹੜਾ ਹੈਗਾ ਆ, ਉਹ ਇੱਕ ਤਰ੍ਹਾਂ ਫੇਰ ਪੂਰਾ ਕਹਿੰਦੇ ਸਿੰਕ ਹੋ ਰਿਹਾ। ਅੱਜ 650 ਦੇ ਕਰੀਬ ਪੁਆਇੰਟ ਜਿਹੜੇ ਆ ਡਾਓ ਜੋਨ ਇੰਡਸਟਰੀਅਲ ਡਾਊਨ ਗਿਆ ਹੈਗਾ ਆ। ਐਪਲ ਦੀ ਜਿਹੜੀ ਵਾਰਨਿੰਗ ਆਈ ਸੀ, ਐਪਲ ਨੇ ਇਹ ਕਿਹਾ ਵੀ ਸਾਡਾ ਜਿਹੜਾ ਕੁਆਟਰਲੀ ਸੇਲਸ ਆ, ਜੋ ਉਹਨਾਂ ਨੇ ਫੋਰਕਾਸਟ ਕੀਤਾ ਸੀ, ਉਹ ਅਸੀਂ ਮਿਸ ਕਰ ਦੇਵਾਂਗੇ। ਉਹਦਾ ਮੇਨ ਰੀਜ਼ਨ ਉਹਨਾਂ ਨੇ ਟਰੇਡ ਟੈਨਸ਼ਨਸ ਚਾਈਨਾ ਦੀਆਂ ਦੱਸੀਆਂ ਹੈਗੀਆਂ ਆ। ਐਪਲ ਜਿਹੜਾ ਆ ਵਰਲਡ ਦਾ ਕਹਿੰਦਾ ਵੀ ਮੋਸਟ ਵਾਈਡਲੀ ਹੈਲਡ ਸਟਾਕ ਹੈਗਾ ਆ, ਜਿਹੜਾ 10% ਅੱਜ ਡਾਊਨ ਗਿਆ ਹੈਗਾ ਆ। ਸੋ ਸਟਾਕ ਮਾਰਕੀਟ ਪਿਛਲੇ 2-3 ਵੀਕਾਂ ਤੋਂ ਐਨ ਬਿਲਕੁਲ ਡਾਊਨ ਜਾ ਰਹੀ ਹੈਗੀ ਆ। ਸੋ ਇਸੇ ਤਰ੍ਹਾਂ ਜਿਹੜਾ 2.8% S&P ਥੱਲੇ ਗਿਆ ਹੈਗਾ, ਨਾਸਟੈਕ ਵੀ 2.8% ਚਲਾ ਗਿਆ। ਸੋ ਜਿਹੜੇ ਚਾਈਨਾ ਦੇ ਨਾਲ ਟਰੇਡ ਟੈਨਸ਼ਨ ਚੱਲ ਰਹੀਆਂ ਆ, ਸੋ ਉਹਨਾਂ ਦਾ ਜਿਹੜਾ ਹੁਣ ਅਸਰ ਆ ਉਹ ਪੈਣਾ ਸ਼ੁਰੂ ਹੋ ਗਿਆ ਜੀ। ਬਿਲਕੁਲ। ਨਵੇਂ ਸਾਲ ਦੇ ਵਿੱਚ ਜਿੱਦਾਂ ਹਰਜੋਤ ਜੀ ਨੇ ਦੱਸਿਆ, ਐਪਲ ਵਾਲੇ ਕਹਿੰਦੇ ਵੀ ਸਾਡਾ ਮਾਰਜਨ ਪ੍ਰੋਫਿਟ ਦਾ ਇੱਕ ਹਿਸਾਬ ਦੇ ਨਾਲ ਘੱਟ ਗਿਆ ਜੀ। 0.5% ਉਹਨਾਂ ਦਾ ਮਾਰਜਨ ਪ੍ਰੋਫਿਟ ਦਾ ਜਿਹੜਾ ਉਹ ਘਟਿਆ ਆ ਅਮੂਮਨ। ਅਤੇ ਉਹਨਾਂ ਨੇ ਇਸ ਜਿਹੜਾ ਟਿਮ ਕੁੱਕ ਜਿਹੜਾ ਕਿ CEO ਹੈਗਾ ਆ ਐਪਲ ਦਾ, ਉਹਨੇ ਚਿੱਠੀ ਦੇ ਵਿੱਚ ਹੀ ਆਪਣੇ ਸ਼ੇਅਰ ਹੋਲਡਰਸ ਨੂੰ ਕਿਹਾ ਵੀ ਬਹੁਤੇ ਲੋਕ ਹੁਣ ਨਵੇਂ ਲੈਣ ਦੀ ਬਜਾਏ ਰਿਪੇਅਰ ਜਿਹੜੇ ਕਰਾ ਰਹੇ ਆ। ਅਤੇ ਸਭ ਤੋਂ ਵੱਡੀ ਜਿਹੜੀ ਮਾਰਕੀਟ ਚਾਈਨਾ ਆ ਉਹਨਾਂ ਦੀ ਸਮਾਰਟਫੋਨਸ ਦੀ, ਉਸ ਦੇ ਵਿੱਚ ਕਾਫੀ ਡਾਊਨ ਜਿਹੜਾ ਆ ਉਹ ਟਰੈਂਡ ਦੇਖਿਆ ਗਿਆ। ਜਿੱਦਾਂ ਹਰਜੋਤ ਜੀ ਨੇ ਦੱਸਿਆ ਵੀ ਜਿਹੜੀਆਂ ਟਰੇਡ ਟੈਨਸ਼ਨਸ ਅਮਰੀਕਾ ਦੀਆਂ ਚੱਲ ਰਹੀਆਂ ਆ ਚਾਈਨਾ ਦੇ ਨਾਲ, ਉਸ ਦਾ ਜਿਹੜਾ ਅਸਰ ਆ ਉਹ ਜਿਹੜੀ $1 ਟ੍ਰਿਲੀਅਨ ਕੰਪਨੀ ਇੱਕੋ ਇੱਕ ਜਿਹੜੀ ਹੈਗੀ ਆ, ਉਸ ਦੇ ਉੱਤੇ ਇਸ ਹਿਸਾਬ ਦੇ ਨਾਲ ਜਿਹੜਾ ਉਹ ਪਿਆ ਆ, ਜਿਸ ਕਰਕੇ ਉਹਨਾਂ ਦਾ ਅੱਜ ਜਿਹੜਾ ਸ਼ੇਅਰ ਵੀ 10% ਤੱਕ ਜਿਹੜਾ ਡਾਊਨ ਗਿਆ ਸੀ। ਅਤੇ ਇਸ ਟਾਈਮ ਜਿਹੜੀ ਡਾਓ ਜੋਨਸ ਆ ਇਸ ਟਾਈਮ 400 ਪੁਆਇੰਟ ਥੱਲੇ ਜਿਹੜੀ ਆ ਉਹ ਚੱਲ ਰਹੀ ਆ। ਕੱਲ੍ਹ ਵੀ ਜਿਹੜੀ ਆ ਮਾਰਕੀਟ ਉਹ ਡਾਊਨ ਗਈ ਸੀ। ਸੋ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਆ ਬਹੁਤੀ ਚੰਗੀ ਜਿਹੜੀ ਆ ਨਹੀਂ ਹੋਈ ਆ। ਸੋ 23,000 ਪੁਆਇੰਟ ਤੋਂ ਥੱਲੇ ਜਿਹੜੀ ਆਈ ਆ, ਪਰ ਅਜੇ ਕੁਛ ਸਮਾਂ ਜਿਹੜਾ ਕਿਤੇ ਨਾ ਕਿਤੇ ਪਿਆ ਆ ਮਾਰਕੀਟ ਨੂੰ ਕਲੋਜ਼ ਹੋਣ 'ਚ। ਕਈ ਵਾਰੀ ਤਾਂ ਨੂੰ ਵੀ ਜਿਹੜੀ ਉਹ ਜਾ ਸਕਦੀ ਆ। ਬਿਲਕੁਲ। ਜਦੋਂ ਡਾਊਨ ਸ਼ੁਰੂ ਹੋਈ ਸੀ 650 ਤੋਂ ਹੋਈ ਸੀ, ਹੁਣ 405 ਪੁਆਇੰਟ ਡਾਊਨ ਹੈਗੀ ਆ ਥੋੜ੍ਹੀ ਜਿਹੀ। ਸੋ ਸਟਿਲ ਕਾਫੀ ਜ਼ਿਆਦਾ ਜਿਹੜਾ ਆ ਨੈਗੇਟਿਵ ਸਟਾਕ ਮਾਰਕੀਟ ਜਿਹੜੀ ਆ ਉਹ ਚੱਲ ਰਹੀ ਹੈਗੀ ਆ। ਸੋ ਜਿਹੜੀ ਟੈਕਨੋਲੋਜੀ ਵਾਲੀ ਮੇਨ ਜਿਹੜੀ ਦੇਖੀ ਜਾਂਦੀ ਹੈ, ਨੈਸਡੈਕ ਟੈਕਨੋਲੋਜੀ ਹੈਵੀ ਜਿਹੜੀ ਆ, ਉਸ ਦੇ ਵਿੱਚ ਵੀ ਜਿਹੜਾ ਖਾਸਾ ਜਿਹੜੀ ਗਿਰਾਵਟ ਆ ਦੇਖੀ ਗਈ ਹੈ। ਐਪਲ ਦੇ ਕਰਕੇ ਜਿਹੜੇ ਹੋਰ ਟੈਕਨੋਲੋਜੀ ਦੇ ਜਾਇੰਟਸ ਆ, ਚਾਹੇ ਮਾਈਕਰੋਸੋਫਟ ਆ, ਚਾਹੇ ਗੂਗਲ ਆ, ਉਹਨਾਂ ਦੇ ਵੀ ਡਾਊਨ ਹੋਏ ਨੇ। ਅਤੇ ਕਿਤੇ ਨਾ ਕਿਤੇ ਇੱਕ ਜਿਹੜਾ ਟ੍ਰੈਜਰੀ ਦਾ ਜਿਹੜਾ 10 ਈਅਰ ਯੀਲਡ ਹੁੰਦੀਆਂ ਸੀਗੀਆਂ, ਉਹਦੀ ਪਰਸੈਂਟੇਜ ਬਹੁਤ ਘਟੀ ਆ। 3% ਜਿਹੜਾ ਉਹ ਡਾਊਨ ਗਿਆ। ਕਿਸੇ ਟਾਈਮ ਦੇ ਉੱਤੇ 3.5% 10 ਈਅਰ ਦੇ ਜਿਹੜੇ ਟ੍ਰੈਜਰੀ ਦੇ ਜਿਹੜੇ ਬੌਂਡ ਹੁੰਦੇ ਸੀ, ਉਹਨਾਂ ਦੀ ਯੀਲਡ ਸੀਗੀ 3.5% ਤੱਕ, ਅਤੇ ਉਹ ਘਟ ਗਿਆ ਇਸ ਟਾਈਮ 2.5% 'ਤੇ ਜਿਹੜੀ ਰਹਿ ਗਈ ਆ। ਤੇਲ ਦੀਆਂ ਕੀਮਤਾਂ ਵਿੱਚ ਥੋੜ੍ਹਾ ਜਿਹਾ ਮਾਮੂਲੀ ਜਿਹਾ ਜਿਹੜਾ ਵਾਧਾ ਆ
ਉਹ ਉੱਧਰ ਦੇਖਿਆ ਗਿਆ ਆ। ਬਾਕੀ ਜਿਹੜੇ ਡਿਫਰੈਂਟ ਕਰੰਸੀਆਂ ਆ ਉਹ ਇਸ ਟਾਈਮ ਸਟਰੋਂਗ ਹੋ ਰਹੀਆਂ ਆ ਡਾਲਰ ਦੇ ਮੁਕਾਬਲੇ, ਕਿਉਂਕਿ ਕਾਰਨ ਇਹੀ ਆ ਵੀ ਜਿਹੜੇ ਅਮਰੀਕਾ ਦਾ ਸਟਾਕ ਆ ਓਵਰਆਲ ਸਟਾਕ ਮਾਰਕੀਟ ਆ ਉਹ ਡਾਊਨ ਜਾ ਰਹੀ ਆ। ਅਤੇ ਇਸ ਦਾ ਅਸਰ ਵੈਸੇ ਅੰਤਰਰਾਸ਼ਟਰੀ ਪੱਧਰ ਦੀਆਂ ਜਿਹੜੀਆਂ ਮਾਰਕੀਟਸ ਆ ਇਹ ਡਾਓ ਜੋਨਸ ਦਾ ਉਹਦੇ ਉੱਤੇ ਵੀ ਜਿਹੜਾ ਪਿਆ ਆ। ਜਰਮਨੀ, ਲੰਡਨ, ਜਾਪਾਨ, ਹਾਂਗਕਾਂਗ, ਇਹਨਾਂ ਸਾਰਿਆਂ ਦੀਆਂ ਮਾਰਕੀਟਸ ਉਹ ਵੀ ਡਾਊਨ ਗਈਆਂ ਨੇ। ਬਿਲਕੁਲ ਕਹਿੰਦੇ ਜਿਹੜੀਆਂ ਟ੍ਰੇਡ ਟੈਨਸ਼ਨਸ ਹੈਗੀਆਂ US ਤੇ ਚਾਈਨਾ ਦੀਆਂ, ਇਹ ਜਿਹੜੀਆਂ ਵੱਡੀਆਂ ਕੰਪਨੀਆਂ ਆ ਉਹਨਾਂ ਦੇ ਉੱਤੇ ਇਹਨਾਂ ਨੇ ਹੁਣ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ। UBS ਸਟ੍ਰੈਟਜਿਸਟ ਜਿਹੜੇ ਹੈਗੇ ਕ੍ਰਿਸਟੋਫਰ ਸਵੈਨ ਤੇ ਕਿਰਨ ਗਣੇਸ਼, ਇਹਨਾਂ ਨੇ ਆਪਣੇ ਕਲਾਇੰਟਸ ਨੂੰ ਜਿਹੜਾ ਨੋਟ ਆ ਉਹਦੇ 'ਚ ਲਿਖਿਆ ਆ ਬਹੁਤ ਸਾਰੇ ਜਿਹੜੇ ਚਾਈਨਾ ਦੇ ਨਾਲ ਸੈਂਸਿਟਿਵ ਸਟਾਕਸ ਹੈਗੀਆਂ ਕੰਪਨੀਆਂ ਰਿਲੇਟਡ, ਬੋਇੰਗ ਜਿਹੜੇ ਕਈ ਪਾਰਟਸ ਵੀ ਉੱਥੋਂ ਲੈਂਦੇ ਆ, ਟਿਫਨੀ, ਡੇਰ, ਕੁਆਲਕॉम, ਇਹਨਾਂ ਦੇ ਸ਼ੇਅਰਸ ਬਹੁਤ ਡਾਊਨ ਗਏ ਆ। ਐਪਲ ਦੀ ਤਾਂ ਇੰਨੀ ਮਾੜੀ ਪੋਜੀਸ਼ਨ ਹੋਈ ਆ, ਕਹਿੰਦੇ ਵੀ ਅਗਸਤ 2018 'ਚ ਐਪਲ ਲਗਭਗ $210 ਤੇ ਸੀ ਇੱਕ ਸ਼ੇਅਰ, ਉਹ ਤੋਂ ਬਾਅਦ ਅਕਤੂਬਰ ਦੇ ਵਿੱਚ ਇਹ ਜਿਹੜਾ ਆ $230 ਚਲ ਗਿਆ ਸੀ, ਅਤੇ ਅੱਜ ਜਿਹੜਾ ਆ $143 ਤੇ 5 ਸੈਂਟ ਆ। ਸੋ ਬਹੁਤ ਜ਼ਿਆਦਾ ਜਿਹੜਾ ਥੱਲੇ ਆਲਮੋਸਟ ਅੱਧਾ ਹੋਣ ਦੇ ਬਰਾਬਰ ਹੀ ਚੱਲਿਆ ਗਿਆ ਹੈਗਾ ਜੀ। ਕਾਫੀ ਜਿਹੜਾ ਗਿਰਾਵਟ ਉਸ ਦੇ ਵਿੱਚ ਆਈ ਹੋਈ ਆ। ਸੋ ਇੱਦਾਂ ਹੀ ਆ, ਦੇਖੋ ਵਰੇ ਹਰ ਵਰੇ ਜਿਹੜਾ ਫਰਕ ਆ ਉਹ ਪੈਂਦਾ ਰਹਿੰਦਾ ਆ। ਅਤੇ ਕਿਉਂਕਿ ਇਹਨਾਂ ਦੇ ਵੀ ਹੋ ਗਿਆ ਨਾ ਹਰਜੋਤ ਸਿੰਘ ਜੀ, ਇਹਨਾਂ ਨੇ ਆਪਣੇ ਜਿਹੜੇ ਨਵੇਂ ਪ੍ਰੋਡਕਟ ਆ ਉਹ ਮਹਿੰਗੇ ਹੀ ਬਹੁਤ ਇੰਨੇ ਜ਼ਿਆਦਾ ਕਰਦੇ ਆ ਵੀ ਲੋਕ ਕਹਿੰਦੇ ਵੀ ਹੁਣ ਜਿਹੜੇ ਪੁਰਾਣੇ ਹੈਗੇ ਉਹੀ ਰੱਖੋ ਅਤੇ ਉਹਨੂੰ ਰਿਪੇਅਰ ਜਿਹੜਾ ਆ ਉਹ ਕਰਾ ਲਿਆ ਜਾਵੇ ਤਾਂ ਉਹ ਜਿਹੜਾ ਬੈਟਰ ਰਹੂਗਾ, ਉਹਨਾਂ ਦੇ ਲਈ ਬਿਹਤਰ ਰਹੂਗਾ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਪਰ ਓਵਰਆਲ ਦੇਖੋ ਇਹ ਜਿਸ ਹਿਸਾਬ ਦੇ ਨਾਲ ਅੱਗੇ ਐਪਲ ਦੇ ਲਈ ਲਾਈਨਾਂ ਲੱਗਦੀਆਂ ਸੀਗੀਆਂ, ਨਵਾਂ ਆ ਗਿਆ ਪ੍ਰੋਡਕਟ, ਨਵਾਂ ਆ ਗਿਆ, ਹੁਣ ਉਹ ਗੱਲ ਜਿਹੜੀ ਉਹ ਰਹੀ ਨਹੀਂ ਹੈ। ਲੋਕ ਇਸ ਚੀਜ਼ ਨੂੰ ਜਾਣਨ ਲੱਗ ਗਏ, ਨਾਲੇ ਆ ਨਾ ਉਹਨਾਂ ਦੇ ਕੰਪੀਟੀਟਰ ਵੀ ਜਿਹੜੇ ਆ ਉਹ ਸਟਰੋਂਗ ਅਤੇ ਗੁੱਡ ਟੈਕਨੋਲੋਜੀ ਵਾਲੀਆਂ ਜਿਹੜੀਆਂ ਚੀਜ਼ਾਂ ਆ ਉਹ ਵੀ ਹੁਣ ਪੇਸ਼ ਕਰ ਰਹੇ ਹੈਗੇ ਆ। ਸੋ ਇਹਦੇ ਨਾਲ ਜੇ ਰੀਅਲ ਸਟੇਟ ਦੀ ਵੀ ਗੱਲ ਕਰਦੇ ਜਾਈਏ, ਰੀਅਲ ਸਟੇਟ ਦਾ ਵੀ ਕਾਫੀ ਬੁਰਾ ਹਾਲ ਚੱਲ ਰਿਹਾ। ਮੈਨਹਟਨ ਦੇ ਵਿੱਚ ਕਹਿੰਦੇ ਜਿਹੜਾ ਰੀਅਲ ਸਟੇਟ ਆ 2018 ਨੂੰ ਵਰਸਟ ਈਅਰ ਗਿਣਿਆ ਗਿਆ ਆ ਜਦੋਂ ਤੋਂ ਫਾਈਨੈਂਸ਼ੀਅਲ ਕ੍ਰਾਈਸਿਸ ਹੋਇਆ ਹੈਗਾ। ਇਸੇ ਤਰ੍ਹਾਂ ਬੇ ਏਰੀਆ ਕੈਲੀਫੋਰਨੀਆ ਦੇ ਵਿੱਚ ਵੀ ਨਵੰਬਰ ਦਸੰਬਰ ਦੇ ਵਿੱਚ 16% ਤੱਕ ਜਿਹੜੀਆਂ ਆ ਸੇਲਜ਼ ਉਹ ਘਟ ਗਈਆਂ ਆ। ਸੋ ਪਹਿਲਾਂ ਜਿੱਦਾਂ ਇੱਥੇ ਘਰ ਸੇਲ 'ਤੇ ਲੱਗਦੇ ਸੀ ਅਤੇ 20-25 ਆਫਰਸ ਚੱਲੇ ਜਾਂਦੀਆਂ ਸੀਆਂ, ਹੁਣ ਕਹਿੰਦੇ ਵੀ ਇੱਕ ਘਰ 70 ਦਿਨ ਜਿਹੜਾ ਆ ਸੇਲ 'ਤੇ ਲੱਗਾ ਰਹਿੰਦਾ ਆ, ਅਤੇ ਪ੍ਰਾਈਸਾਂ ਘਟਣੀਆਂ ਕਾਫੀ ਜਿਹੜੀਆਂ ਆਲਰੇਡੀ ਸ਼ੁਰੂ ਹੋ ਗਈਆਂ ਆ। ਜੀ ਬਿਲਕੁਲ, ਪ੍ਰਾਈਸਾਂ ਵੀ ਘਟ ਰਹੀਆਂ, ਅਤੇ ਜਿੱਦਾਂ ਤੁਸੀਂ ਕਿਹਾ ਵੀ ਹੁਣ ਕਿਉਂਕਿ ਮਾਰਕੀਟ ਦੇ ਵਿੱਚ ਇਹ ਹੋ ਗਿਆ ਵੀ ਆਪਸ਼ਨਾਂ ਬਹੁਤ ਹੋ ਗਈਆਂ। ਅੱਗੇ ਕੋਈ ਘਰ ਲੱਗਦਾ ਸੀ ਅਤੇ ਸਾਰੇ ਜਾਣੇ ਖਰੀਦਣਾ ਚਾਹੁੰਦੇ ਸੀ, ਹੁਣ ਸਾਰੇ ਜਾਣੇ ਵੇਚਣਾ ਚਾਹੁੰਦੇ ਆ ਅਤੇ ਕੋਈ ਖਰੀਦਦਾ ਆ। ਸੋ ਮਾਰਕੀਟ ਦੇ ਵਿੱਚ ਜਿਹੜਾ ਇਹ ਜਿਹੜਾ ਬਦਲਾਵ ਜ਼ਰੂਰ ਡੈਫੀਨੇਟਲੀ ਹੋਇਆ। ਨਾਲ ਇਹ ਵੀ ਹੈ ਨਾ ਹਰਜੋਤ ਸਿੰਘ ਜੀ, ਇੰਟਰਸਟ ਰੇਟ ਲਗਾਤਾਰ ਜਿਹੜੇ ਫੈਡਰਲ ਰਿਜ਼ਰਵ ਹਾਊਸ ਦੇ ਦੁਆਰਾ ਵਧਾਏ ਗਏ ਆ, ਉਹਦੇ ਕਰਕੇ ਥੋੜ੍ਹੇ ਘਰਾਂ ਦੇ ਜਿਹੜੇ ਲਗਾਤਾਰ ਖਰੀਦੋ ਫਰੋਖਤ ਆ ਉਸ ਦੇ ਵਿੱਚ ਥੋੜ੍ਹੀ ਜਿਹੀ ਗਿਰਾਵਟ ਜਿਹੜੀ ਆ ਉਹ ਡੈਫੀਨੇਟਲੀ ਜਿਹੜੀ ਉਹ ਦੇਖੀ ਗਈ ਆ। ਮਕਸਦ ਵੀ ਜਿਹੜੇ ਫੈਡਰਲ ਰਿਜ਼ਰਵ ਦਾ ਇਹੀ ਸੀਗਾ ਵੀ ਬਾਅਦ ਦੇ ਵਿੱਚ ਲੋਕ ਘਰ ਲੈ ਕੇ ਬਾਅਦ 'ਚ ਘੱਟ ਇੰਟਰਸਟ ਰੇਟ 'ਤੇ ਕੱਲ੍ਹ ਨੂੰ ਰਿਸੈਸ਼ਨ ਆ ਗਈ ਜਾਂ ਨੌਕਰੀ ਚਲੇਗੀ ਅਤੇ ਘਰ ਫਿਰ ਵਾਪਸ ਬੈਂਕਾਂ ਨੂੰ ਮੁੜਨੇ ਆ ਅਤੇ ਝੁੱਗਾ ਚੌੜਨਾ ਹੋ ਜੇ ਲੋਕਾਂ ਦਾ ਇੱਕ ਹਿਸਾਬ ਦੇ ਨਾਲ, ਤਾਂ ਹੀ ਇੰਟਰਸਟ ਰੇਟ ਜਿਹੜੇ ਉਹ ਲਗਾਤਾਰ ਆ ਉਹ ਵਧਾਉਂਦੇ ਰਹਿੰਦੇ ਆ। ਇਸ ਸਾਲ ਦੇ ਵਿੱਚ ਵੀ ਉੱਦਾਂ ਉਹਨਾਂ ਨੇ ਇਸ਼ਾਰਾ ਪਿਛਲੇ ਸਾਲ ਦੇ ਅਖੀਰ ਦੇ ਵਿੱਚ ਕੀਤਾ ਸੀਗਾ 1 ਜਾਂ 2 ਵਾਰੀ ਜਿਹੜੇ ਇੰਟਰਸਟ ਰੇਟ ਆ ਉਹ ਵਧਾਏ ਜਾ ਸਕਦੇ ਨੇ ਜੀ। ਅਤੇ ਅਗਲੀਆਂ ਖਬਰਾਂ ਵੱਲ ਚੱਲੀਏ। ਅੱਜ ਜਿਹੜੇ ਆ ਨੈਂਸੀ ਪਲੋਸੀ, ਉਹਨਾਂ ਨੂੰ ਜਿਹੜਾ ਆ ਲੀਡਰ ਚੁਣ ਲਿਆ ਗਿਆ ਹੈਗਾ। 116ਵੀਂ ਕਾਂਗਰਸ ਜਿਹੜੀ ਅੱਜ ਸ਼ੁਰੂ ਹੋਈ ਹੈਗੀ ਆ, ਕਿਉਂਕਿ ਡੈਮੋਕ੍ਰੇਟਸ ਦੀ ਕਾਂਗਰਸ ਦੇ ਵਿੱਚ ਮੈਜੋਰਟੀ ਹੈਗੀ ਆ। ਸੋ ਅੱਜ ਨੈਂਸੀ ਪਲੋਸੀ ਜਿਹੜਾ ਆ ਉਹਨਾਂ ਨੂੰ ਐਜ਼ ਏ ਸਪੀਕਰ ਚੁਣਿਆ ਜਾਊਗਾ ਜੇ ਦੁਪਹਿਰੋਂ ਬਾਅਦ ਜਿਹੜੇ ਕਹਿੰਦੇ ਦੁਬਾਰਾ ਰੀਕਨਵੀਨ ਹੋਣੀ ਆ। ਸੋ ਹਾਲ ਦੀ ਘੜੀ ਜਿਹੜੇ ਆ ਅੱਜ ਦੀ ਜਦੋਂ ਹਾਊਸ ਦੇ ਵਿੱਚ ਜਿਹੜੇ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ, ਉਹਨਾਂ ਨੇ ਜਿਹੜੇ ਨਵੇਂ ਆਏ ਹਾਊਸ ਦੇ ਰਿਪਰੈਜ਼ੈਂਟੇਟਿਵਸ ਆ, ਚਾਹੇ ਉਹ ਡੈਮੋਕ੍ਰੇਟਸ ਆ ਚਾਹੇ ਉਹ ਰਿਪਬਲਿਕਨਸ ਆ, ਉਹਨਾਂ ਨੂੰ ਜਿਹੜੀ ਆ ਉਹ ਸਹੁੰ ਜਿਹੜੀ ਉਹ ਚੁਕਾਈ ਆ। ਅਤੇ ਸਹੁੰ ਚੁਕਾਉਣ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਜਿਹੜੇ ਦੁਪਹਿਰ ਦੇ ਕਹਿ ਲਓ ਵੀ ਰੋਟੀ ਤਾਈਂ ਜਿਹੜਾ ਸੈਸ਼ਨ ਆ ਉਸ ਨੂੰ ਉਠਾ ਲਿਆ ਸੀਗਾ। ਅਤੇ ਹੁਣ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਮੁੜ ਕੇ ਦੁਬਾਰਾ ਰੀਕਨਵੀਨ ਹੋਣਗੇ, ਅਤੇ ਜਿਹੜੇ ਮੈਜੋਰਟੀ ਵਾਲੇ ਹੈਗੇ ਨੇ ਜਿਹੜੇ ਕਿ ਇਸ ਟਾਈਮ ਡੈਮੋਕ੍ਰੇਟਸ ਨੇ, ਅਤੇ ਉਹ ਆਪਣਾ ਜਿਹੜਾ ਲੀਡਰ ਆ ਉਸ ਨੂੰ ਉਹਦੇ ਵਿੱਚ ਜਿਹੜਾ ਚੁਣਨਗੇ। ਸੋ ਇਹੀ ਕਿਆਸ ਰਹੀਆਂ ਹੈਗੀਆਂ ਵੀ ਜਿਹੜੀ ਨੈਂਸੀ ਪਲੋਸੀ ਆ ਉਸ ਨੂੰ ਇੱਕ ਵਾਰੀ ਫੇਰ ਜਿਹੜਾ ਹਾਊਸ ਦਾ ਸਪੀਕਰ ਜਿਹੜਾ ਉਹ ਚੁਣਿਆ ਜਾ ਸਕਦਾ। ਇਹ ਆਪਣੇ ਕਾਰਜਕਾਲ ਦੇ ਵਿੱਚ ਪਹਿਲਾਂ ਵੀ ਹਰਜੋਤ ਸਿੰਘ ਜੀ ਨੈਂਸੀ ਪਲੋਸੀ ਆਈ ਥਿੰਕ ਜਿਹੜੇ ਹਾਊਸ ਦੇ ਸਪੀਕਰ ਜਿਹੜੇ ਆ ਉਹ
ਰਹਿ ਚੁੱਕੇ ਨੇ। ਬਿਲਕੁਲ। ਸੋ ਜਿਹੜੀ ਨੈਂਸੀ ਪੈਲੋਸੀ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਹੁਣ ਡੈਮੋਕ੍ਰੈਟਿਕ ਪ੍ਰਾਇਓਰਟੀਜ਼ ਜਿਹੜੀਆਂ ਉਹਨਾਂ ਦੀਆਂ ਹੋ ਗਈਆਂ, ਇੱਕ ਤਾਂ ਇਨਕਮ ਇਨਇਕੁਐਲਿਟੀ ਅਤੇ ਦੂਜੀ ਕਲਾਈਮੇਟ ਚੇਂਜ। ਅਤੇ ਕਈ ਡੈਮੋਕ੍ਰੇਟਸ ਜਿਹੜੇ ਆ ਉਹ ਇਹ ਵੀ ਟਰਾਈ ਕਰ ਰਹੇ ਆ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਉਹਨਾਂ ਨੂੰ ਇੰਪੀਚ ਕਰਨਾ ਵੀ ਜਿਹੜਾ ਇਮੀਡੀਏਟਲੀ ਸ਼ੁਰੂ ਕੀਤਾ ਜਾਵੇ। ਸੋ ਦੂਸਰੇ ਪਾਸੇ ਜਿਹੜਾ ਵਾਲ ਵਾਲੀ ਗੱਲ ਚੱਲ ਰਹੀ ਸੀ, ਗਵਰਨਮੈਂਟ ਹਜੇ ਵੀ ਜਿਹੜੀ ਸ਼ਟਡਾਊਨ ਹੈਗੀ ਆ, ਕਿਸੇ ਤਰ੍ਹਾਂ ਦਾ ਜਿਹੜਾ ਐਗਰੀਮੈਂਟ ਆ ਉਹ ਦੋਨਾਂ ਪਾਰਟੀਆਂ ਦੇ ਵਿੱਚ ਨਹੀਂ ਹੋ ਸਕਿਆ। ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਜਿਹੜੇ ਉਹ ਆਪਣੇ ਸਟੈਂਡ 'ਤੇ ਅੜੇ ਹੋਏ ਆ ਵੀ ਸਾਨੂੰ ਪੈਸੇ ਚਾਹੀਦੇ $5 ਬਿਲੀਅਨ, ਅਤੇ ਜਿਹੜੇ ਨੈਂਸੀ ਪੈਲੋਸੀ ਆ ਉਹ ਕਹਿੰਦੇ ਆ ਵੀ ਅਸੀਂ ਇੱਕ ਸਿੰਗਲ ਪੈਨੀ ਵੀ ਨਹੀਂ ਦੇਣੀ ਉਹਦੇ ਲਈ। ਸੋ ਹੁਣ ਦੇਖੋ ਵੀ ਅੱਜ ਮੇਰੇ ਖਿਆਲ ਨਾਲ 15ਵਾਂ ਦਿਨ ਹੋ ਗਿਆ ਜਦੋਂ ਦੀ ਗਵਰਨਮੈਂਟ 12ਵਾਂ ਜੇ ਗਵਰਨਮੈਂਟ ਸ਼ਟਡਾਊਨ ਹੋਈ ਆ, ਅਤੇ ਇਹਦਾ ਬਹੁਤ ਬੁਰਾ ਅਸਰ ਪੈਣਾ ਸ਼ੁਰੂ ਹੋ ਗਿਆ, ਖਾਸ ਕਰਕੇ ਜਿਹੜੇ ਪਾਰਕਸ ਵਗੈਰਾ ਆ। ਕੱਲ੍ਹ ਵੀ ਆਪਾਂ ਡਿਸਕਸ ਕੀਤਾ ਸੀ ਵੀ ਉੱਥੇ ਟਰੈਸ਼ ਬਹੁਤ ਇਕੱਠੀ ਹੋ ਗਈ ਆ ਸ਼ੁਰੂ ਹੋਣੀ। ਅਤੇ ਹੋਰ ਬਹੁਤ ਸਾਰੇ ਜਿਹੜੇ ਹੈਲਥ ਰਿਲੇਟਡ, ਜਿਸ ਤਰ੍ਹਾਂ ਆਪਾਂ ਗੱਲ ਕਰਦੇ ਸੀ ਕਈਆਂ ਨੂੰ ਇਨਸੂਲਿਨ ਦੀ ਜ਼ਰੂਰਤ ਹੁੰਦੀ ਹੈਗੀ ਆ, ਉਹਨਾਂ ਦੀ ਵੀ ਬੜੀ ਪ੍ਰੋਬਲਮ ਚੱਲ ਰਹੀ ਆ ਕਿਉਂਕਿ ਬਹੁਤ ਸਾਰੀਆਂ ਡਿਪਾਰਟਮੈਂਟਸ ਸ਼ਟਡਾਊਨ ਹੈਗੀਆਂ ਆ। ਬਿਲਕੁਲ। ਸੋ ਜੇ ਮਨੀ ਨੂੰ ਲੈ ਕੇ ਗੱਲ ਕਰੀਏ ਤਾਂ ਬਾਰਡਰ ਸਿਕਿਉਰਿਟੀ ਦੇ ਲਈ ਡੈਮੋਕ੍ਰੇਟਸ ਕਹਿ ਰਹੇ ਆ ਵੀ ਅਸੀਂ $1.3 ਬਿਲੀਅਨ ਦੇਣ ਦੇ ਲਈ ਰਾਜੀ ਹਾਂ। ਇਹ ਪਿਛਲੇ ਸਾਲ ਦੇ ਵਿੱਚ ਵੀ ਗਵਰਨਮੈਂਟ ਸ਼ਟਡਾਊਨ ਪਹਿਲੋਂ ਤੋਂ ਜਿਹੜਾ ਉਹਨਾਂ ਨੇ ਆਖਿਆ ਸੀਗਾ, ਪਰ ਰਾਸ਼ਟਰਪਤੀ ਟਰੰਪ ਉਹ ਕਹਿੰਦੇ ਆ ਵੀ $5 ਬਿਲੀਅਨ ਜਿਹੜੇ ਉਹ ਚਾਹੀਦੇ ਆ। ਸੋ ਕੱਲ੍ਹ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਬਾਰਡਰ ਸਿਕਿਉਰਿਟੀ ਨੂੰ ਲੈ ਕੇ ਆਪਣੇ ਜਿਹੜੇ ਮੇਨ ਬੰਦੇ ਉਹਨਾਂ ਦੇ ਨਾਲ ਕੈਬਨਿਟ ਜਿਹੜੀ ਮੀਟਿੰਗ ਆ ਉਹ ਵੀ ਜਿਹੜੀ ਕੀਤੀ ਆ। ਅਤੇ ਪਰ ਇਨ ਦੀ ਐਂਡ ਕਹਿੰਦੇ ਜੀ ਜਿਹੜੇ ਕੈਬਨਿਟ ਮੀਟਿੰਗ ਆ ਜਿਹੜੀ ਪੱਤਰਕਾਰਾਂ ਦੇ ਸਾਹਮਣੇ ਸੀਗੀ, ਕੈਮਰਿਆਂ ਦੇ ਸਾਹਮਣੇ ਸੀ, ਉਸ ਦੇ ਵਿੱਚ ਉਹਨਾਂ ਨੇ ਬਸ ਗੱਲਾਂ ਬਾਤਾਂ ਜਿਹੜੀਆਂ ਆ ਮੁੱਦੇ ਦੀਆਂ ਘੱਟ, ਅਤੇ ਇੱਕ ਦੂਜੇ ਨੂੰ ਜਿਹੜੀਆਂ ਆ ਉਹ ਕਹਿ ਲਓ ਵੀ ਗਾਲਾਂ ਕੱਢੀਆਂ ਕਹਿ ਸਕਦੇ ਹੋ, ਜਾਂ ਇਹ ਕਿਹਾ ਵੀ ਇਹਦਾ ਕਸੂਰ ਆ ਉਹਦਾ ਕਸੂਰ ਆ, ਰਾਦਰ ਦੈਨ ਕਿਸੇ ਸਲਿਊਸ਼ਨ ਵੱਲ ਜਿਹੜੇ ਆ ਵਧਣ ਦੇ ਲਈ। ਸੋ ਇਹ ਹੋਇਆ ਆ। ਅਤੇ ਇੱਕ ਜਿਹੜਾ ਇਸ਼ਾਰਾ ਇਹ ਡੈਮੋਕ੍ਰੇਟਸ ਦੇ ਵੱਲੋਂ ਜਿਹੜਾ ਇਹ ਆ ਰਿਹਾ ਆ ਵੀ ਕਹਿੰਦੇ ਸ਼ਾਇਦ ਰਾਸ਼ਟਰਪਤੀ ਟਰੰਪ ਅਤੇ ਵਾਈਟ ਹਾਊਸ ਆ $1.6 ਬਿਲੀਅਨ ਦੀ ਜਿਹੜੀ ਇੱਕ ਹਿਸਾਬ ਨਾਲ ਬਾਰਡਰ ਸਿਕਿਉਰਿਟੀ ਦੇ ਲਈ ਗ੍ਰਾਂਟ ਆ ਉਹ ਮਨੀ ਆ, ਉਸ ਦੇ ਲਈ ਉਹ ਮੰਨ ਰਹੇ ਆ। ਸੋ ਹੁਣ ਮੁੱਦਾ ਕਹਿੰਦੇ ਆ ਵੀ ਸ਼ਾਇਦ $300 ਮਿਲੀਅਨ ਦਾ ਜਿਹੜਾ ਇਸ ਦੇ ਵਿੱਚ ਉਹ ਰਹਿ ਗਿਆ ਆ, ਉਹ 1.3 ਦੇਣ ਨੂੰ ਰਾਜੀ ਆ, 1.6 ਦੇ ਉੱਤੇ ਵੀ ਜਿਹੜੇ ਇੱਧਰ ਵਾਈਟ ਹਾਊਸ ਆ ਉਹ ਰਾਜੀ ਹੋ ਰਿਹਾ। ਸੋ ਲੈਟਸ ਸੀ ਕੀ ਬਣਦਾ ਹੈ। ਪਰ ਇਹ ਜਦੋਂ ਹੁਣ ਓਪਨ ਦੇ ਵਿੱਚ ਗੱਲ ਆ ਗਈ ਹੈ ਇੰਨੀ ਕੁ, ਤਾਂ ਹੋ ਸਕਦਾ ਵੀ ਰਾਸ਼ਟਰਪਤੀ ਟਰੰਪ ਆਪਣੀ ਗੱਲ ਤੋਂ ਫਿਰ ਜਿਹੜੇ ਉਹ ਫਿਰ ਜਾਣ ਤਾਂ ਕਹਿਣ ਵੀ ਨਹੀਂ ਮੈਨੂੰ ਤਾਂ $5 ਬਿਲੀਅਨ ਹੀ ਜਿਹੜੇ ਆ ਉਹ ਚਾਹੀਦੇ ਆ। ਉੱਦਾਂ ਜਿਹੜੇ ਨਵੇਂ ਆਏ ਡੈਮੋਕ੍ਰੇਟਸ ਆ ਉਹਨਾਂ ਨੇ ਇਹ ਕਲੀਅਰਲੀ ਕਿਹਾ ਆ ਵੀ ਜਿੱਦਾਂ ਹਰਜੋਤ ਜੀ ਨੇ ਵੀ ਕਿਹਾ ਵੀ ਉਹ ਇੱਕ ਐਕਸਟਰਾ ਸਿੰਗਲ ਪੈਨੀ ਜਿਹੜੀ ਆ ਇਸ ਵਾਲ ਦੇ ਲਈ ਜਿਹੜੇ ਆ ਉਹ ਦੇਣ ਦੇ ਲਈ ਰਾਜੀ ਨਹੀਂ ਹੈਗੇ। ਅਤੇ ਹੁਣ ਕਿਉਂਕਿ ਮੁੱਦਾ ਆ ਰਿਹਾ ਵੀ ਇਹ ਕੰਕਰੀਟ ਵਾਲ ਹੋਣੀ ਆ, ਜਿਹੜੀ ਸਟੀਲ ਦੀਆਂ ਸਲੇਟਸ ਆ ਉਸ ਹਿਸਾਬ ਦੇ ਨਾਲ ਹੋਣਾ ਆ, ਕਿਵੇਂ ਹੋਣਾ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਕੀ ਬਣਦਾ ਹੈ। ਪਰ ਇਹ ਆ ਵੀ ਕਾਫੀ ਲੋਕਾਂ ਦੇ ਉੱਤੇ ਜਿਹੜਾ ਇਸ ਦਾ ਭੈੜਾ ਅਸਰ, ਜਿਹੜਾ ਮਾੜਾ ਅਸਰ ਆ ਉਹ ਹੋਣਾ ਸ਼ੁਰੂ ਹੋਇਆ ਆ। ਜਿਹੜੀ ਫੈਡਰਲ ਗਵਰਨਮੈਂਟ ਪਾਰਸ਼ਲ ਸ਼ਟਡਾਊਨ ਜਿਹੜੀ ਇਸ ਟਾਈਮ ਚੱਲ ਰਹੀ ਆ, ਲੱਖਾਂ ਹੀ ਜਿਹੜੇ ਫੈਡਰਲ ਇੰਪਲੋਈ ਆ ਉਹ ਇਸ ਟਾਈਮ ਵਿਦਆਊਟ ਪੇ ਜਿਹੜੇ ਜਿੱਦਾਂ TSA ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਹੋਰ ਸਾਰੇ ਜਾਣੇ ਵਿਦਆਊਟ ਪੇ ਜਿਹੜੇ ਆ ਉਹ ਕੰਮ ਕਰ ਰਹੇ ਆ। ਅਤੇ ਜਿਹੜੇ ਨਾਨ ਅਸੈਂਸ਼ੀਅਲਸ ਨੇ ਉਹਨਾਂ ਨੂੰ ਜਿਹੜਾ ਘਰੇ ਆ ਉਹ ਬਿਠਾਇਆ ਗਿਆ ਹੋਇਆ ਆ। ਅਤੇ ਇੱਕ ਚੀਜ਼ ਜਿਹੜੀ ਹਮੇਸ਼ਾ ਹਰਜੋਤ ਸਿੰਘ ਜੀ ਹੁੰਦੀ ਆ, ਇਹ ਜਿੰਨੇ ਵੀ ਇੰਪਲਾਈ ਆ ਹੁਣ ਜਦੋਂ ਦੇਖੋ 12 ਦਿਨ ਆ, ਯੂ ਨੈਵਰ ਨੋ ਵੀ ਕਿੰਨੇ ਦਿਨ ਤੱਕ ਜਿਹੜੀ ਇਹ ਸ਼ਟਡਾਊਨ ਜਿਹੜਾ ਉਹ ਚੱਲੂਗਾ। ਕੰਮ ਉਹਨਾਂ ਨੇ ਹੁਣ ਕੋਈ ਨਹੀਂ ਕਰਨਾ, ਕੋਈ ਵੀ ਨਹੀਂ ਜਿਹੜਾ ਕੀਤਾ ਆ। ਅਤੇ ਜਦੋਂ ਇਹ ਦੁਬਾਰਾ ਕਾਂਗਰਸ ਰੀਕਨਵੀਨ ਵੀ ਹੋਣੀ ਹੈ ਜਾਂ ਦੁਬਾਰਾ ਗੌਰਮੈਂਟ ਖੁੱਲ੍ਹ ਵੀ ਜਾਣੀ ਆ, ਇਹਨਾਂ ਨੂੰ ਸਾਰੇ ਪੁਰਾਣੀਆਂ ਜਿਹੜੀਆਂ ਪੇ ਆ ਉਹ ਸਾਰਿਆਂ ਨੂੰ ਜਿਹੜੀਆਂ ਮਿਲਣੀਆਂ ਆ। ਸੋ ਬੇਸਿਕਲੀ ਇਹ ਟੈਕਸ ਡਾਲਰਸ ਦੀ ਬਿਲਕੁਲ ਦੁਰਵਰਤੋਂ ਆ, ਚਾਹੇ ਤੁਸੀਂ ਡੈਮੋਕ੍ਰੇਟਾਂ ਨੂੰ ਕਹੋ, ਚਾਹੇ ਤੁਸੀਂ ਰਿਪਬਲਿਕਨਸ ਨੂੰ ਕਹੋ, ਚਾਹੇ ਰਾਸ਼ਟਰਪਤੀ ਟਰੰਪ ਨੂੰ ਕਹੋ। ਓਵਰਆਲ ਟੈਕਸ ਪੇਅਰ ਦੀ ਮਨੀ ਇਸ ਦੇ ਵਿੱਚ ਜਿਹੜੀ ਆ ਉਹ ਖਰਾਬ ਹੋ ਰਹੀ ਆ। ਇਹ ਬਿਲਕੁਲ ਨਾਨ ਅਸੈਂਸ਼ੀਅਲ ਥਿੰਗ ਆ ਵੀ ਇੱਕ ਦੂਜੇ ਦੇ ਉੱਤੇ ਆਪਣੇ ਜਿਹੜੇ ਆ ਸਿਆਸੀ ਦਬਾਅ ਬਣਾਉਣ ਦੇ ਲਈ ਤੁਸੀਂ ਇੱਕ ਹਿਸਾਬ ਨੂੰ ਸਰਕਾਰ ਨੂੰ ਕਿਡਨੈਪ ਕਰਕੇ ਇੱਕ ਹਿਸਾਬ ਦੇ ਨਾਲ ਰੱਖਿਆ ਹੋਇਆ ਵੀ ਫੈਡਰਲ ਇੰਪਲਾਈਜ਼ ਨੂੰ ਤੁਸੀਂ ਕਦੀ ਵੀ ਛੁੱਟੀ 'ਤੇ ਘੱਲ ਦਿੰਦੇ ਹੋ, ਕਦੀ ਵੀ ਤੁਸੀਂ ਮੁੜ ਕੇ ਵਾਪਸ ਲੈ ਆਉਂਦੇ ਹੋ, ਅਤੇ ਮੁੜ ਕੇ ਫਿਰ ਜਦੋਂ ਕੰਮ ਵੀ ਨਹੀਂ ਹੋਇਆ ਹੁੰਦਾ ਉਹਦੇ ਵੀ ਤੁਸੀਂ ਉਹਨਾਂ ਨੂੰ ਜਿਹੜੇ ਉਹ ਡਾਲਰ ਜਿਹੜੇ ਆ ਉਹ ਦਿੱਤੇ ਜਾ ਰਹੇ ਹੋ। ਸੋ ਇਹਦੇ ਵਿੱਚ ਲੋੜ ਕੀ ਆ। ਅਤੇ ਇਹਦੇ ਨਾਲ ਤੁਸੀਂ ਇਹ ਵੀ ਦੇਖੋ ਹਰਜੋਤ ਸਿੰਘ ਜੀ, ਇੱਕ ਚੀਜ਼ ਹੋਰ ਇਹ ਪਤਾ ਲੱਗਦੀ ਆ ਵੀ ਜੇ 8 ਲੱਖ ਦੇ ਵਿੱਚੋਂ 4 ਲੱਖ ਨਾਨ ਅਸੈਂਸ਼ੀਅਲ ਨੇ ਅਤੇ ਫਿਰ ਇੰਨੇ ਜ਼ਿਆਦਾ ਰੱਖੇ ਕਿਉਂ ਹੋਏ ਆ ਫੈਡਰਲ ਇੰਪਲਾਈ। ਉੱਦਾਂ ਜਿਹੜੇ ਰਾਸ਼ਟਰਪਤੀ ਟਰੰਪ ਇਹ ਕਹਿ ਰਹੇ ਆ ਵੀ ਕਹਿੰਦੇ ਸੀਗੇ, ਹੁਣ ਤਾਂ ਨਹੀਂ ਚਲੋ ਕਹਿ ਰਹੇ ਵੀ ਕਹਿੰਦੇ ਸੀਗੇ ਵੀ ਜਿਹੜੀ ਗੌਰਮੈਂਟ ਆ ਉਸ ਨੂੰ ਅਸੀਂ ਘਟਾਉਣਾ ਆ, ਬਿਊਰੋਕ੍ਰੇਸੀ ਨੂੰ ਜਿਹੜਾ ਉਸ ਦੇ ਵਿੱਚ ਘਟਾਉਣਾ ਆ,
ਪਰ ਅਜੇ ਉਹਦੇ ਵੱਲ ਨੂੰ ਕੋਈ ਜਿਹੜਾ ਆ ਕਦਮ ਚੱਕੇ ਨਹੀਂ ਹੈ। ਪਰ ਉਹਨਾਂ ਨੇ ਇਹ ਜ਼ਰੂਰ ਕੀਤਾ ਆ ਵੀ ਫੈਡਰਲ ਇੰਪਲੋਈਜ਼ ਦੀ ਇਸ ਸਾਲ ਦੇ ਵਿੱਚ ਜਿਹੜੀ ਪੇ ਆ ਉਸ ਨੂੰ ਫਰੀਜ਼ ਕਰ ਦਿੱਤਾ ਹੈ, ਕਿਸੇ ਵੀ ਤਰੀਕੇ ਦਾ ਵਾਧਾ ਨਹੀਂ ਹੋਵੇਗਾ ਐਕਸੈਪਟ ਮਿਲਟਰੀ ਵਾਲਿਆਂ ਦੀ। ਜੀ ਬਿਲਕੁਲ। ਸੋ ਨੈਂਸੀ ਪਲੋਸੀ ਜਿਹੜੇ ਆ ਕੈਲੀਫੋਰਨੀਆ ਤੋਂ ਹੀ ਆ, ਸਰੋਤਿਆਂ ਨੂੰ ਯਾਦ ਹੋਊਗਾ 78 ਸਾਲਾਂ ਦੀ ਉਹਨਾਂ ਦੀ ਏਜ ਹੋ ਗਈ ਆ, ਅਤੇ 2007 ਦੇ ਵਿੱਚ ਵੀ ਪਹਿਲਾਂ ਉਹ ਸਪੀਕਰ ਬਣੇ ਸੀ, ਅਤੇ ਹੁਣ 12 ਸਾਲਾਂ ਬਾਅਦ ਫਿਰ ਇੱਕ ਵਾਰੀ ਜਿਹੜੇ ਆ ਸਪੀਕਰ ਬਣੇ ਹੈਗੇ ਆ। ਕਹਿੰਦੇ ਪਈ ਡੈਮੋਕ੍ਰੇਟ ਵੀ ਕਾਫੀ ਟਰਾਈ ਕਰਨਗੇ, ਪਰ ਦੂਸਰੇ ਪਾਸੇ ਸੈਨੇਟ ਦੇ ਵਿੱਚ ਜਿਹੜੀ ਆ ਰਿਪਬਲਿਕਨਸ ਦੀ ਮੈਜੋਰਟੀ ਹੈਗੀ ਆ। ਸੋ ਉਹ ਕਿੰਨੇ ਕੁ ਜਿਹੜੇ ਲਾਅ ਆ ਅੱਗੇ ਜਾਣ ਦਿੰਦੇ ਆ, ਇਹ ਉਹਨਾਂ 'ਤੇ ਵੀ ਡਿਪੈਂਡ ਕਰੇਗਾ। ਅਤੇ ਦੂਸਰੇ ਪਾਸੇ ਡੈਮੋਕ੍ਰੇਟਿਕ ਪਾਰਟੀ ਦੇ ਵਿੱਚ ਵੀ ਕਾਫੀ ਜਿਹੜਾ ਠੀਕ ਨਹੀਂ ਚੱਲ ਰਿਹਾ। ਉਹਨਾਂ ਦੇ ਵੀ ਜਿਹੜੇ ਨਵੇਂ ਰਿਪਰੈਜ਼ੈਂਟੇਟਿਵ ਇਲੈਕਟ ਅਲੈਗਜ਼ੈਂਡਰੀਆ ਓਕੈਸੀਓ ਕੋਰਟੇਜ਼ ਹੈਗੇ ਆ, ਉਹ ਲਿਬਰਲ ਹੈਗੇ ਆ, ਬਹੁਤ ਪੋਪੂਲਰ ਆ, ਯੰਗ ਕੁੜੀ ਆ ਉਹ। ਅਤੇ ਉਹਨਾਂ ਨੇ ਇਹ ਕਿਹਾ ਆ ਵੀ ਜਿਹੜੀ ਨੈਂਸੀ ਪਲੋਸੀ ਉਹ ਕਹਿੰਦੀ ਆ ਵੀ ਆਪਾਂ ਨਵੇਂ ਰੂਲ ਜਿਹੜਾ ਓਵਰਹਾਲ ਕਰਨਾ ਹੈਗਾ ਹਾਊਸ ਰੂਲਸ ਨੂੰ, ਉਹ ਉਹਦੇ ਅਗੇਂਸਟ ਹੈਗੀ ਆ। ਇਸੇ ਤਰ੍ਹਾਂ ਕੈਲੀਫੋਰਨੀਆ ਤੋਂ ਜਿਹੜਾ ਰਿਪਰੈਜ਼ੈਂਟੇਟਿਵ ਰੋ ਖੰਨਾ ਆ, ਉਹ ਵੀ ਜਿਹੜਾ ਇੱਕ ਪੇਗੋ ਪ੍ਰੋਵੀਜ਼ਨ ਜਿਹੜਾ ਰੂਲਸ ਦਾ ਹੈਗਾ ਉਹਦੇ ਅਗੇਂਸਟ ਹੈਗੇ ਆ। ਸੋ ਡੈਮੋਕ੍ਰੇਟਸ ਵੀ ਜ਼ਰੂਰੀ ਨਹੀਂ ਪਰ ਸਾਰੇ ਜਿਹੜੇ ਆ ਉਹ ਨੈਂਸੀ ਪਲੋਸੀ ਦੇ ਪਿੱਛੇ ਚੱਲਣ, ਕਿਉਂਕਿ ਉਹਨਾਂ ਦੇ ਵਿੱਚ ਵੀ ਬਹੁਤ ਸਾਰੇ ਜਿਹੜੇ ਬਰਨੀ ਸੈਂਡਰਸ ਦੇ ਸਪੋਰਟਰ ਹੈਗੇ ਆ ਜਿਹੜੇ ਬਹੁਤ ਜ਼ਿਆਦਾ ਲਿਬਰਲ ਹੈਗੇ ਆ। ਜੀ, ਸੋ ਇਸ ਦੇ ਵਿੱਚ ਇਹ ਦੱਸ ਜਾਏ ਵੀ ਇਹ ਪਹਿਲੋਂ ਜਦੋਂ ਇਹਨਾਂ ਨੇ ਤਕਰੀਬਨ 40-45 ਸੀਟਾਂ ਜਿਹੜੀਆਂ ਸਵਿਚ ਕਰਕੇ ਜਿਹੜੀਆਂ ਨਵੀਆਂ ਜਿੱਤ ਕੇ ਆਏ ਮੈਜੋਰਟੀ 'ਚ ਆਏ ਆ, ਉਦੋਂ ਤੋਂ ਹੀ ਇਹਨਾਂ ਨੂੰ ਥੋੜ੍ਹਾ ਵਿਰੋਧ ਦਾ ਸਾਹਮਣਾ ਨੈਂਸੀ ਪਲੋਸੀ ਨੂੰ ਕਰਨਾ ਪੈ ਰਿਹਾ ਆ। ਉਹਨਾਂ ਨੇ ਇਹ ਆਖਿਆ ਸੀਗਾ ਵੀ ਇਹ ਮੈਂ ਹਾਊਸ ਸਪੀਕਰ ਤੁਸੀਂ ਮੈਨੂੰ ਬੇਸਿਕਲੀ ਬਣਾ ਦਿਓ ਅਤੇ ਮੈਂ ਅਗਲੀ ਵਾਰੀ ਜਿਹੜੇ ਹਿਸਾਬ ਦੇ ਨਾਲ ਸਿਆਸਤ ਤੋਂ ਸੰਨਿਆਸ ਜਿਹੜੀ ਆ ਉਹ ਲੈ ਲਊਂਗੀ। ਸੋ ਇਹ ਕਰਕੇ ਜਿਹੜੇ ਉਹਨਾਂ ਨੇ ਨਵੇਂ ਡੈਮੋਕ੍ਰੇਟਸ ਜਿਹੜੇ ਪ੍ਰੋਗਰੈਸਿਵ ਡੈਮੋਕ੍ਰੇਟਸ ਹੈਗੇ ਆ ਉਹਨਾਂ ਨੂੰ ਕਹਿ ਕੇ ਮਨਾਇਆ ਸੀਗਾ। ਸੋ ਜਿਹੜੀ ਓਕੈਜ਼ੀਓ ਆ ਉਹ ਬਹੁਤ ਬੜਬੋਲੀ ਹੈ, ਜਿੱਦਾਂ ਰਾਸ਼ਟਰਪਤੀ ਟਰੰਪ ਬਹੁਤ ਬੜਬੋਲੇ ਆ, ਉਸੇ ਤਰੀਕੇ ਦੇ ਨਾਲ ਉਹ ਵੀ ਬਹੁਤ ਬੜਬੋਲੀ ਆ। ਬਹੁਤ ਕੁਛ ਜਿਹੜੀ ਉਹ ਆਪਣੇ ਟਵਿੱਟਰ ਦੇ ਤਾਂ ਜਾਂ ਉੱਦਾਂ ਗੱਲ ਕਰਦੀ ਰਹਿੰਦੀ ਆ। ਉਮਰ ਦੇਖੋ ਹਰਜੋਤ ਸਿੰਘ ਜੀ ਉਹਦੀ 25 ਸਾਲ ਦੇ ਤਕਰੀਬਨ ਜਿਹੜੀ ਉਮਰ ਹੈਗੀ ਆ ਮਹਿਜ, ਅਤੇ ਐਡੇ ਵੱਡੇ ਅਹੁਦੇ ਦੇ ਉੱਤੇ ਜਿਹੜੀ ਉਹ ਪਹੁੰਚ ਚੁੱਕੀ ਆ, ਕਾਂਗਰਸ ਵੂਮਨ ਜਿਹੜੀ ਆ ਉਹ ਬਣੀ ਆ। ਚਲੋ ਉਸ ਚੀਜ਼ ਦੇ ਲਈ ਤਾਂ ਚਲੋ ਉਹਨੂੰ ਵਧਾਈਆਂ, ਪਰ ਦੇਖਦੇ ਆ ਵੀ ਉਹ ਉਸ ਦੀ ਕਾਰਜਕਾਰੀ ਕਿੱਦਾਂ ਦੀ ਆ। ਜਿਸ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਉਹ ਖਬਰਾਂ 'ਚ ਰਹਿੰਦੀ ਆ, ਇਹਦੇ ਵਿੱਚ ਇਸ ਚੀਜ਼ ਨੂੰ ਜਿਹੜਾ ਪਿੱਛੇ ਨਹੀਂ ਰੱਦ ਨਹੀਂ ਕੀਤਾ ਜਾ ਸਕਦਾ ਵੀ ਯੂ ਨੈਵਰ ਨੋ 2020 ਦੇ ਵਿੱਚ ਉਹ ਅੱਗੇ ਤੱਕ ਜਿਹੜੀ ਉਹ ਪਹੁੰਚ ਜਾਵੇ। ਜੇ 2020 ਨਹੀਂ ਤਾਂ 2024 ਤੱਕ ਉਹ ਇੱਕ ਉੱਚੇ ਕੱਦ ਵਾਲੀ ਡੈਮੋਕ੍ਰੇਟ ਜਿਹੜੀ ਆ ਉਹ ਉੱਥੇ ਬਣ ਸਕਦੀ ਆ, ਕਿਉਂਕਿ ਹਮੇਸ਼ਾ ਚਰਚਾਵਾਂ ਦੇ ਵਿੱਚ ਰਹਿੰਦੀ ਆ ਅਤੇ ਲੋਕ ਉਹੀ ਲੀਡਰ ਦੇ ਬਾਰੇ ਜ਼ਿਆਦਾ ਜਾਣਦੇ ਹੁੰਦੇ ਆ ਜਿਨ੍ਹਾਂ ਨੂੰ ਉਹਨਾਂ ਨੇ ਖਬਰਾਂ 'ਚ ਸੁਣਿਆ ਹੁੰਦਾ ਆ। ਅਤੇ ਇੱਕ ਜਿਹੜੀ ਹਰਜੋਤ ਸਿੰਘ ਜੀ ਗੱਲ ਨੈਂਸੀ ਪਲੋਸੀ ਦੇ ਨਾਲ ਹੀ ਜੁੜੀ ਹੋਈ ਆਪਾਂ ਕਰਦੇ ਹਾਂ, ਉਹਨਾਂ ਨੇ ਕੱਲ੍ਹ ਜਿਹੜੀ ਆਪਣੀ ਇੰਟਰਵਿਊ ਜਿਹੜੀ ਦਿੱਤੀ ਸੀ ਟੁਡੇ ਦੇ ਨਾਲ ਜਿਹੜੀ ਅੱਜ, ਉਸ ਦੇ ਵਿੱਚ ਉਹਨਾਂ ਨੂੰ ਜਦੋਂ ਇਸ ਦੇ ਬਾਰੇ ਇੰਪੀਚਮੈਂਟ ਦੇ ਬਾਰੇ ਪੁੱਛਿਆ ਗਿਆ ਸੀਗਾ, ਉਸ ਦੇ ਉੱਤੇ ਉਹਨਾਂ ਨੇ ਇਹ ਜਵਾਬ ਦਿੱਤਾ ਸੀਗਾ ਵੀ ਕਹਿੰਦੇ ਕਿਸੇ ਵੀ ਪਾਰਟੀ ਨੂੰ ਆਪਣੇ ਪੋਲੀਟੀਕਲ ਰੀਜ਼ਨਸ ਦੇ ਕਰਕੇ ਇੰਪੀਚਮੈਂਟ ਜਿਹੜੀ ਉਹ ਨਹੀਂ ਕਰਨੀ ਚਾਹੀਦੀ, ਅਤੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਪੋਲੀਟੀਕਲ ਰੀਜ਼ਨ ਕਰਕੇ ਇੰਪੀਚਮੈਂਟ ਨਹੀਂ ਜਿਹੜੀ ਉਹ ਕਰਨੀ ਵੀ ਚਾਹੀਦੀ, ਕਰਨੀ ਨਹੀਂ ਚਾਹੀਦੀ, ਅਤੇ ਜੇ ਨਾ ਕਰੋ ਪੋਲੀਟੀਕਲ ਰੀਜ਼ਨ ਕਰਕੇ ਉਹ ਵੀ ਗਲਤ ਆ। ਸੋ ਬੇਸਿਕਲੀ ਉਹਨਾਂ ਨੇ ਆਪਣੇ ਆਪ ਨੂੰ ਉਹਨਾਂ ਨੇ ਇਹ ਸੰਭਾਵਨਾ ਰੱਦ ਨਹੀਂ ਕੀਤੀ ਵੀ ਜਿਹੜੇ ਰਾਸ਼ਟਰਪਤੀ ਟਰੰਪ ਆ ਉਹਨਾਂ ਦੇ ਉੱਤੇ ਇੰਪੀਚਮੈਂਟ ਦੇ ਆਰਟੀਕਲ ਜਿਹੜੇ ਆ ਉਹ ਲਾਗੂ ਕੀਤੇ ਜਾ ਸਕਦੇ ਆ। ਸੋ ਇਹ ਚੀਜ਼ ਦੱਸਦੇ ਜਾਈਏ, ਜਦੋਂ ਜੇ ਹਾਊਸ ਇੰਪੀਚਮੈਂਟ ਦੇ ਆਰਟੀਕਲ ਨੂੰ ਅਪਰੂਵ ਕਰ ਵੀ ਦਿੰਦਾ ਆ ਤਾਂ ਸੈਨੇਟ ਦੇ ਵਿੱਚੋਂ ਉਸ ਦਾ ਅਪਰੂਵ ਹੋਣਾ ਲਾਜ਼ਮੀ ਆ। ਸੈਨੇਟ ਦੇ ਵਿੱਚ ਰਿਪਬਲਿਕਨ ਪਾਰਟੀ ਦੀ ਮੈਜੋਰਟੀ ਆ, ਅਤੇ ਉੱਥੇ ਉਹਨਾਂ ਨੂੰ ਇੰਪੀਚਮੈਂਟ 2/3 ਵੋਟਾਂ ਜਿਹੜੀਆਂ ਹਾਸਿਲ ਕਰਨੀਆਂ ਉਹ ਹਾਲ ਦੀ ਘੜੀ ਜਿਹੜੇ ਆ ਉਹ ਨਾਮੁਮਕਿਨ ਵਾਲੀ ਗੱਲ ਜਿਹੜੀ ਆ ਉਹਨਾਂ ਦੇ ਲਈ ਹੋਵੇਗੀ। ਪਰ ਉਹਨਾਂ ਨੇ ਇਸ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਵੀ ਇੰਪੀਚਮੈਂਟ ਦੇ ਆਰਟੀਕਲ ਰਾਸ਼ਟਰਪਤੀ ਟਰੰਪ ਦੇ ਖਿਲਾਫ ਜਿਹੜੇ ਆ ਉਹ ਲਿਆਂਦੇ ਜਾ ਸਕਦੇ ਆ। ਜੀ, ਸੋ ਜਦੋਂ ਨਵੀਂ ਕਾਂਗਰਸ ਕਨਵੀਨ ਹੋਣੀ ਹੈਗੀ ਆ ਉਹਦੇ ਵਿੱਚ ਕਹਿੰਦੇ ਕਾਫੀ ਜਿਹੜੀਆਂ ਉਹ ਚੇਂਜਸ ਲਿਆ ਰਹੇ ਆ, ਉਹਦੇ ਵਿੱਚ ਖਾਸ ਕਰਕੇ ਜਿਹੜਾ ਡਾਇਵਰਸਿਟੀ ਨੂੰ ਇਨਕਰੇਜ ਕਰਨਗੇ ਅਤੇ ਰਿਲੀਜੀਅਸ ਹੈਡ ਸਕਾਰਫਸ ਜਿਹੜੇ ਆ ਉਹ ਪਾ ਸਕਦੇ ਹਾਊਸ ਫਲੋਰ ਦੇ ਉੱਤੇ। ਪਹਿਲਾਂ ਰੂਲ ਸੀਗਾ ਵੀ ਨਹੀਂ ਪਾ ਸਕਦੇ। ਮਿਨੇਸੋਟਾ ਤੋਂ ਇੱਕ ਜਿਹੜੀ ਆ ਨਵੀਂ ਕਾਂਗਰਸ ਵੂਮਨ ਇਲੈਕਟ ਹੋਈ ਹੈਗੀ ਆ, ਪਹਿਲੀ ਫਸਟ ਮੁਸਲਿਮ ਮੂਲ ਦੀ ਜਿਹੜੀ ਉਹ ਆਪਣਾ ਸੋਮਾਲੀਆ ਤੋਂ ਆ, ਅਤੇ ਉਹ ਸਕਾਰਫ ਵੀ ਪਾਉਂਦੀ ਹੈਗੀ ਆ, ਹਿਜਾਬ ਜਿਸ ਨੂੰ ਜਿਹੜਾ ਉਹ ਆਖ ਦਿੱਤਾ ਜਾਂਦਾ ਹੈ ਜੀ, ਜਾਂ ਹਿਜਾਬ ਕਹਿ ਲਓ, ਸਕਾਰਫ ਕਹਿ ਲਓ। ਸੋ ਵੱਖ-ਵੱਖ ਨਾਮ ਜਿਹੜੇ ਉਸ ਨੂੰ ਦਿੱਤੇ ਹੋਏ ਆ। ਸੋ ਕਾਫੀ ਜਿਹੜੇ ਚੇਂਜਸ ਹੋਣਗੇ, ਅਤੇ ਉਹਨਾਂ ਨੇ ਆਪਣੀ ਪਹਿਲ ਕਦਮੀ ਇਸ ਪਾਸੇ ਵੱਲ ਨੂੰ ਰੱਖੀ ਹੈ। ਸਭ ਤੋਂ ਪਹਿਲਾਂ ਵੀ ਜਿਹੜੀ ਗੌਰਮੈਂਟ ਸ਼ਟਡਾਊਨ ਆ ਉਸ ਨੂੰ ਦੁਬਾਰਾ ਜਿਹੜਾ ਆ ਉਹ ਓਪਨ
ਕੀਤਾ ਜਾਵੇ। ਸੋ ਬਿਲਕੁਲ, ਸੋ ਉਹਦੇ ਵਿੱਚ ਇੱਕ ਹੋਰ ਕਹਿੰਦੇ ਵੀ ਉਹ ਈਜ਼ੀ ਕਰ ਦੇਣਗੇ ਡੈਮੋਕ੍ਰੇਟ ਵੀ, ਤਾਂ ਕਿ ਜਿਹੜੇ ਟੈਕਸ ਆ ਉਹਨਾਂ ਨੂੰ ਵਧਾਇਆ ਜਾ ਸਕੇ ਅਤੇ ਜਿਹੜੀ ਸਪੈਂਡਿੰਗ ਆ ਉਹਨੂੰ ਜਿਹੜਾ ਆ ਹਾਰਡ ਕੀਤਾ ਜਾਵੇ, ਤਾਂ ਕਿ ਜਿਹੜਾ ਮਨੀ ਸਪੈਂਡ ਨਾ ਹੋਵੇ। ਜੀ ਜੀ, ਅਤੇ ਹਰਜੋਤ ਸਿੰਘ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ, ਹੋਰ ਕੀ ਕੁਛ ਚੱਲ ਰਿਹਾ ਦੁਨੀਆ ਭਰ ਦੇ ਵਿੱਚ ਉਸ ਦੇ ਉੱਤੇ ਨਜ਼ਰ ਬਣਾ ਕੇ ਰੱਖਾਂਗੇ। ਸੋ ਇੱਦਾਂ ਹੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ ਇਸ ਮੌਕੇ ਕਲਾਸ A ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਸ ਹਾਇਰ ਕਰ ਰਹੇ ਹਨ। ਕਾਲ ਅਮਿਤ ਧੁੱਗਾ 5309237927। ਕੰਪਨੀ ਡਰਾਈਵਰਜ਼ ਡਰਾਈਵ ਐਨ 50 ਸੈਂਟ ਪਰ ਮਾਈਲ। ਕੰਪਨੀ ਡਰਾਈਵਰਜ਼ ਅਤੇ ਓਨਰ ਆਪਰੇਟਰਸ ਨੂੰ ਵੀਕਲੀ ਪੇ ਹਰ ਸੋਮਵਾਰ ਨੂੰ। ਬ੍ਰਾਂਡ ਨਿਊ 2019 ਟਰੱਕਸ, ਡੈਡੀਕੇਟਿਡ ਹਾਈ ਪੇਇੰਗ ਵੈਸਟਰਨ 11 ਸਟੇਟਸ ਦੇ ਲੋਡ ਹਨ। ਫਿਊਲ ਕਾਰਡਸ, ਟ੍ਰੇਲਰਸ ਫॉर ਰੈਂਟ, 24/7 ਡਿਸਪੈਚ ਸਪੋਰਟ। ਵੀਕਐਂਡਸ ਤੇ ਘਰ ਆ ਸਕਦੇ ਹੋ। 401k ਅਤੇ ਹੈਲਥ ਬੈਨੀਫਿਟਸ ਪਲਾਨਸ ਵੀ ਮਿਲਣਗੇ। ਪਲੈਟੀਨਮ ਐਕਸਪ੍ਰੈਸ ਯੂਬਾ ਸਿਟੀ। ਕਾਲ ਅਮਿਤ ਧੁੱਗਾ 530 923 7927 5309237927। ਸੈਕਰਾਮੈਂਟੋ ਨੋਥੋਮਸ ਏਰੀਆ ਦੇ ਵਿੱਚ ਬਹੁਤ ਜਲਦ ਖੁੱਲਣ ਜਾ ਰਿਹਾ ਹੈ ਇੰਡੀਅਨ ਗਰੋਸਰੀ ਆਊਟਲੈਟ, ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਇੰਡੀਅਨ ਅਤੇ ਪਾਕਿਸਤਾਨੀ ਗਰੋਸਰੀ, ਤਾਜ਼ੀਆਂ ਸਬਜ਼ੀਆਂ, ਮਠਿਆਈਆਂ ਅਤੇ ਤਾਜ਼ਾ ਮੀਟ ਵੀ ਲੈ ਸਕਦੇ ਹੋ। ਇਹ ਸਟੋਰ ਬਹੁਤ ਹੀ ਖੁੱਲਾ ਡੁੱਲਾ ਅਤੇ ਸਾਫ਼ ਸੁਥਰਾ ਹੈ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ ਚੰਦਨ ਸਾਗਰ 3024197889, 302 419 7899, ਪਰਮਜੀਤ ਕੰਗ 9164704410, 916 470 4410। स्टोर कैलिफोर्निया फैमिली फिटनेस ਦੇ ਬਿਲਕੁਲ ਨੇੜੇ ਹੈ। ਇੰਡੀਅਨ ਗਰੋਸਰੀ ਆਊਟਲੈਟ 2101 ਨਥੋਮਸ ਕ੍ਰਾਸਿੰਗ ਡਰਾਈਵ ਨੰਬਰ 300 ਸੈਕਰਾਮੈਂਟੋ। मेरा नाम है रमनी कोटामी। आओ जी आओ, बाता पाओ, नच्चो टप्पो, सामने आओ, आप सुनो, दूसरे को सुनाओ पंजाबी रेडियो USA। ओबामा केयर कवर्ड कैलिफोर्निया हेल्थ इंश्योरेंस ਦੀਆਂ ਐਪਲੀਕੇਸ਼ਨਾਂ ਦੀ ਆਖਰੀ ਤਰੀਕ ਜੋ ਕਿ 15 ਜਨਵਰੀ 2019 ਹੈ। ਜੇਕਰ ਤੁਸੀਂ ਜਾਂ ਤੁਹਾਡੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੇ ਹਾਲੇ ਵੀ ਐਪਲੀਕੇਸ਼ਨ ਨਹੀਂ ਭਰੀ ਜਾਂ ਤੁਹਾਡੇ ਚੱਲ ਰਹੇ ਪਲਾਨਸ ਦੇ ਵਿੱਚ ਤੁਸੀਂ ਕੋਈ ਚੇਂਜ ਕਰਨੀ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 ਜੋ ਪਿਛਲੇ ਕਈ ਸਾਲਾਂ ਤੋਂ ਹਜ਼ਾਰਾਂ ਕਸਟਮਰਸ ਨੂੰ ਇਹ ਸੇਵਾਵਾਂ ਦੇ ਚੁੱਕੇ ਹਨ। ਖਾਲਸਾ ਇੰਸ਼ੋਰੈਂਸ ਤੁਹਾਡੇ ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਨਾਲ ਜੁੜੇ ਮਸਲਿਆਂ ਦੀਆਂ ਸੇਵਾਵਾਂ ਲਈ ਸਾਰਾ ਸਾਲ ਹਾਜ਼ਰ ਹਨ। ਨੰਬਰ 4082722500 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਜਾਂ ਕਿਸੇ ਕੰਮਕਾਰ ਦੀ ਐਡ ਦੇ ਲਈ ਅੱਜ ਹੀ ਸੰਪਰਕ ਕਰੋ। ਨਵੇਂ ਕਸਟਮਰਸ ਦੇ ਲਈ ਖਾਸ ਪ੍ਰੋਮੋਸ਼ਨਲ ਆਫਰਜ਼ 408 722 7698 408 722 7698। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਜਾਂ ਕਿਸੇ ਕੰਮਕਾਰ ਦੀ ਐਡ ਦੇ ਲਈ ਅੱਜ ਹੀ ਸੰਪਰਕ ਕਰੋ। ਨਵੇਂ ਕਸਟਮਰਸ ਦੇ ਲਈ ਖਾਸ ਪ੍ਰੋਮੋਸ਼ਨਲ ਆਫਰਜ਼ 408 722 7698 408 722 7698। ਇਮੀਗ੍ਰੇਸ਼ਨ ਫੈਮਿਲੀ ਲਾਅ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਜੀ ਨਾਲ। ਪਰਸਨਲ ਇੰਜਰੀ ਜਿਵੇਂ ਕਿ ਕਾਰ ਐਕਸੀਡੈਂਟ, ਸਲਿਪ ਅਤੇ ਫਾਲ ਦੇ ਨਾਲ ਸੰਬੰਧਿਤ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸਲਾਹ ਦੇ ਲਈ ਗੱਲ ਕਰ ਸਕਦੇ ਹੋ ਸ਼ਾਹਿਦ ਮਨਜ਼ੂਰ ਲਾ ਫਰਮ 3017 ਡੌਗਲਸ ਬੁਲੇਵਾਰਡ ਸਵੀਟ 104 ਰੋਜ਼ਵਿਲ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 9163061665 916 306 1665 ਮਨਜ਼ੂਰ ਲਾ ਫਰਮ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵਿਲ ਵਾਲੇ ਅੰਮ੍ਰਿਤਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਣਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵਿਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵਿਲ, ਰੌਸ ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤਸਰਾਂ 530 415 5959 530 415
530-5959। ਮੈਨੀ ਹੇਅਰ 5303007663 530-37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮੇਰਾ ਤੁਹਾਡਾ ਸਾਰਿਆਂ ਦਾ ਰੇਡੀਓ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣੀ ਰੱਖੋ ਤੇ ਮौज ਬਣਾਓ, ਮौज ਬਣਾਓ, ਮौज ਬਣਾਓ। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਧੰਨਵਾਦ ਜੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਤੇ ਅਗਲੀ ਜਿਹੜੀਆਂ ਆਪਾਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ, ਲਿੰਡਸੇ ਗ੍ਰਾਹਮ ਜਿਹੜੇ ਕਿ ਸੈਨੇਟਰ ਹੈਗੇ ਨੇ ਸਾਊਥ ਕੈਰੋਲੀਨਾ ਤੋਂ, ਉਹਨਾਂ ਨੇ ਜਿਹੜਾ ਅੱਜ ਇੱਕ ਹੋਰ ਬਿਆਨ ਜਿਹੜੇ ਖਾਸ ਕਰਕੇ ਬਾਰਡਰ ਵਾਲ ਉਸ ਦੇ ਪ੍ਰਤੀ ਜਿਹੜਾ ਆ ਉਹ ਆਖਿਆ ਆ, ਉਹ ਦਿੱਤਾ ਆ। ਉਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਚੇਤਾਵਨੀ ਦਿੱਤੀ। ਉਹ ਕਹਿੰਦੇ ਵੀ ਜੇ ਤੁਸੀਂ ਵਾਲ ਦੀ ਬੈਟਲ ਦੇ ਵਿੱਚ, ਇਸ ਲੜਾਈ ਦੇ ਵਿੱਚ ਤੁਸੀਂ ਹਾਰ ਜਾਂਦੇ ਹੋ ਬੇਸਿਕਲੀ ਡੈਮੋਕ੍ਰੇਟਾਂ ਤੋਂ, ਤਾਂ ਇਹ ਤੁਹਾਡੀ ਪ੍ਰੈਜ਼ੀਡੈਂਸੀ ਦਾ ਐਂਡ ਜਿਹੜਾ ਆ ਉਹ ਹੋ ਸਕਦਾ ਆ। ਰਾਸ਼ਟਰਪਤੀ ਟਰੰਪ ਜਿਨ੍ਹਾਂ ਦਾ ਕੈਂਪੇਨ ਮੈਜੋਰਟੀ ਜਿਹੜਾ ਆ ਉਹ ਇਮੀਗ੍ਰੇਸ਼ਨ ਦੇ ਮਸਲੇ ਦੇ ਉੱਤੇ ਜਿਹੜਾ ਚੱਲਿਆ, ਮੈਕਸੀਕੋ US ਦੀ ਬਾਰਡਰ ਦੇ ਉੱਤੇ ਜਿਹੜਾ ਕੰਧ ਬਣਾਉਣ ਦੇ ਮਸਲੇ ਨੂੰ ਲੈ ਕੇ ਜਿਹੜੀ ਉਹਨਾਂ ਦੀ ਜਿੱਤ ਹੋਈ ਆ, ਅਤੇ ਉਸ ਦੇ ਵਿੱਚ ਜੇ ਉਹ ਬੈਕਡਾਊਨ ਕਹਿੰਦੇ ਕਰਦੇ ਆ ਤਾਂ ਤੁਹਾਡਾ ਵੋਟਰ ਬੇਸ ਕਾਫੀ ਜ਼ਿਆਦਾ ਇਸ ਦੇ ਵਿੱਚ ਲੂਜ਼ ਹੋ ਸਕਦਾ ਆ, ਅਤੇ 2020 ਵਿੱਚ ਜਿਹੜੇ ਡੈਮੋਕਰੇਟਸ ਆ ਉਹਨਾਂ ਦਾ ਚਾਂਸ ਜਿਹੜਾ ਇੱਕ ਹਿਸਾਬ ਦੇ ਨਾਲ ਵੱਧ ਸਕਦਾ ਆ। ਅਤੇ ਇਕੱਲਾ ਇਹੀ ਨਹੀਂ, ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਹ ਵੀ ਚੇਤਾਵਨੀ ਦਿੱਤੀ ਹੈ ਵੀ ਤੁਹਾਡੀ ਪ੍ਰੈਜ਼ੀਡੈਂਸੀ ਨੂੰ ਫਿਰ ਕੋਈ ਇੱਕ ਹਿਸਾਬ ਨਾਲ ਮੰਨੂਗਾ ਵੀ ਨਹੀਂ ਜੇ ਅੱਜ ਤੁਸੀਂ ਆਪਣੀ ਇਹ ਬੈਟਲ ਲੂਜ਼ ਕਰ ਜਾਂਦੇ ਹੋ ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਬਰਨੀ ਸੈਂਡਰਸ ਆ, ਉਹਨਾਂ ਨੇ ਉਹ ਲੇਡੀਜ਼ ਤੋਂ ਮਾफ़ੀ ਮੰਗੀ ਹੈਗੀ ਆ ਜਿਨ੍ਹਾਂ ਨੂੰ ਜਦੋਂ 2016 ਦੇ ਵਿੱਚ ਕੈਂਪੇਨ ਚੱਲ ਰਹੀ ਸੀ ਹਰਾਸ ਕੀਤਾ ਗਿਆ ਸੀ। ਪਿੱਛੇ ਜਿਹੇ ਨਿਊਜ਼ ਆਈ ਸੀ ਵੀ ਸੈਨੇਟਰ ਬਰਨੀ ਸੈਂਡਰਸ ਜਦੋਂ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸੀਗੇ, ਉਸ ਟਾਈਮ ਦੇ ਉੱਤੇ ਬਹੁਤ ਸਾਰੇ ਉਹਨਾਂ ਦੇ ਸਪੋਰਟਰ, ਖਾਸ ਕਰਕੇ ਜਿਹੜੀਆਂ ਲੇਡੀਜ਼ ਆ ਉਹ ਵੀ ਕਾਲੇ ਮੂਲ ਦੀਆਂ, ਉਹਨਾਂ ਨੂੰ ਜਿਹੜਾ ਆ ਹਰਾਸ ਕੀਤਾ ਗਿਆ ਸੀ ਕੁਛ ਜਿਹੜੇ ਬੰਦੇ ਸੀਗੇ ਉਹਨਾਂ ਦੇ ਕੈਂਪੇਨ ਆਫਿਸ ਦੇ ਵਿੱਚ। ਅਤੇ ਉਹ ਤੋਂ ਬਾਅਦ ਫਿਰ ਜਿਹੜਾ ਰੌਲਾ ਰੱਪਾ ਵੀ ਪਿਆ, ਪਰ ਚੁੱਪ ਚਾਪੀ ਛਾਈ ਰਹੀ। ਹੁਣ ਜਿਹੜੀਆਂ ਕੁਛ ਕੁ ਲੇਡੀਜ਼ ਜਿਹੜੀਆਂ ਬਰਨੀ ਸੈਂਡਰਸ ਦੇ ਕੈਂਪੇਨ ਦੇ ਵਿੱਚ ਹੈੱਡ ਸੀਗੀਆਂ, ਮੇਨ ਸੀਗੀਆਂ, ਅਤੇ ਉਹਨਾਂ ਨੇ ਜਿਹੜਾ ਆ ਇਲਜ਼ਾਮ ਲਾਏ ਸੀ ਵੀ ਦੇਖੋ ਇਹ ਕਿੱਦਾਂ ਧੱਕਾ ਹੋ ਰਿਹਾ ਹੈਗਾ ਆ, ਵੀ ਡੈਮੋਕਰੇਟ ਕਹਿੰਦੇ ਕੁਛ ਆ ਅਤੇ ਕਰਦੇ ਕੁਛ ਆ। ਅਤੇ ਨਿਊਯਾਰਕ ਟਾਈਮ ਨੇ ਵੀ ਜਿਹੜੀ ਇਸ ਬੁੱਧਵਾਰ ਨੂੰ ਇੱਕ ਜਿਹੜੀਆਂ ਐਲੀਗੇਸ਼ਨਸ ਲੱਗੀਆਂ ਸੀਆਂ ਹਰਾਸਮੈਂਟ ਅਤੇ ਸੈਕਸਿਜ਼ਮ ਦੀਆਂ, ਉਹਦੀ ਸਟੋਰੀ ਜਿਹੜੀ ਆ ਉਹ ਰਨ ਕੀਤੀ ਸੀ। ਅਤੇ ਹੁਣ ਜਿਹੜੇ ਆ ਬਰਨੀ ਸੈਂਡਰਸ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਉਹਨਾਂ ਤੋਂ ਜਿਹੜੀ ਆ ਇੱਕ ਤਰ੍ਹਾਂ ਨਾਲ ਮਾफ़ੀ ਮੰਗਦਾ ਆ ਜਿਨ੍ਹਾਂ ਦੇ ਨਾਲ ਬਦਸਲੂਕੀ ਜਿਹੜੀ ਆ ਹੋਈ ਆ ਉਹਨਾਂ ਦੀ ਕੈਂਪੇਨ ਦੇ ਦੌਰਾਨ ਜੀ। ਅਗਲੀ ਜਿਹੜੀ ਖਬਰ ਕਰਦੇ, ਕੱਲ੍ਹ ਜਿੱਦਾਂ ਦੱਸਿਆ ਸੀਗਾ ਵੀ ਇੱਕ ਅਮਰੀਕੀ ਨਾਗਰਿਕ ਰਸ਼ੀਆ ਦੇ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਉਸ ਉੱਤੇ ਕਥਿਤ ਦੋਸ਼ ਸੀਗੇ ਵੀ ਉਹ ਅਮਰੀਕਾ ਦੇ ਲਈ ਜਸੂਸੀ ਜਿਹੜਾ ਆ ਰਸ਼ੀਆ ਦੇ ਵਿੱਚ ਜਾ ਕੇ ਕਰ ਰਿਹਾ। ਅਤੇ ਅੱਜ ਜਿਹੜੇ ਰਸ਼ੀਆ ਵਾਲਿਆਂ ਨੇ, ਰੂਸ ਵਾਲਿਆਂ ਨੇ ਉਸ ਅਮਰੀਕੀ ਨਾਗਰਿਕ ਜਿਹੜਾ ਸਾਬਕਾ US ਮਰੀਨ ਵੀ ਹੈਗਾ ਪੌਲ ਵੀਲਨ, ਉਸ ਦੇ ਉੱਤੇ ਐਸਪੀਨਾਜ ਦੇ ਜਿਹੜੇ ਆ ਉਹ ਦੋਸ਼ ਲਾ ਦਿੱਤੇ ਆ, ਉਹ ਉਹਨਾਂ ਨੇ ਦੋਸ਼ ਘੜ ਦਿੱਤੇ ਆ। ਸੋ ਇਹ ਜਿਹੜੀ ਇੱਕ ਇਸ ਮਾਮਲੇ ਦੇ ਵਿੱਚ ਜਿਹੜੀ ਆ ਉਹ ਵਧੀ ਹੋਈ ਆ ਖਬਰ, ਜਿਹੜੀ ਅੱਗੇ ਜਿਹੜੀ ਉਹ ਤੁਰੀ ਆ। ਅਤੇ ਉਹਦੇ ਜਿਹੜੇ ਪਰਿਵਾਰ ਵਾਲੇ ਆ ਮਾਰਕ ਵੀਲਨ ਦੇ, ਉਹ ਕਹਿ ਰਹੇ ਉਹ ਤਾਂ ਵੈਸੇ ਹੀ ਜਿਹੜਾ ਰਸ਼ੀਆ ਦੇ ਵਿਆਹ ਅਟੈਂਡ ਕਰਨ ਗਿਆ ਸੀਗਾ, ਅਤੇ ਪਰ ਅਮਰੀਕਾ ਵਾਲਿਆਂ ਨੇ ਆਈ ਥਿੰਕ ਮੇਬੀ ਇਹ ਮਰੀਨ ਹੋਣ ਕਰਕੇ ਜਿਹੜਾ ਇਸ ਨੂੰ ਫੜ ਲਿਆ ਅਤੇ ਇਸ ਦੇ ਉੱਤੇ ਜਸੂਸੀ ਦੇ ਜਿਹੜੇ ਦੋਸ਼ ਆ ਉਹ ਲਾ ਦਿੱਤੇ ਆ। ਸੋ ਲੈਟਸ ਸੀ ਜਿਹੜਾ ਕੀ ਬਣਦਾ ਹੈ, ਕਿਉਂਕਿ ਇਹ ਜਿਹੜੀ ਗੱਲ ਜ਼ਿਆਦਾਤਰ ਦੇਖੀ ਗਈ ਹੁੰਦੀ ਹੈ ਵੀ ਜਦੋਂ ਅਮਰੀਕੀ ਨਾਗਰਿਕ ਕਦੋਂ ਵੀ ਕਿਤੇ ਵੀ ਫਸਦਾ ਹੈ ਅਤੇ ਅਮਰੀਕੀ ਸਰਕਾਰ ਜਿਹੜੀ ਆ ਉਹ ਗਾਂਹ ਹੋ ਕੇ ਉਸ ਦੀ ਮਦਦ ਦੇ ਲਈ ਜਾਂਦੀ ਆ, ਅਤੇ US ਮਰੀਨ ਵੀ ਰਿਹਾ ਆ, ਇਹਨੇ ਕੰਟਰੀ ਨੂੰ ਸਰਵ ਵੀ ਕੀਤਾ ਆ। ਸੋ ਲੈਟਸ ਸੀ ਜਿਹੜੇ ਸਟੇਟ ਡਿਪਾਰਟਮੈਂਟ ਆ ਉਹ ਇਸ ਦੇ ਉੱਤੇ ਕੀ ਜਿਹੜੇ ਉਹ ਕਹਿੰਦੇ ਨੇ। ਉਹਨਾਂ ਨੇ ਬਿਲਕੁਲ ਐਕਟ ਕੀਤਾ। ਪਹਿਲੇ 3-4 ਦਿਨ ਤਾਂ ਉਹਨਾਂ ਨੇ ਪਤਾ ਨਹੀਂ ਲੱਗਣ ਦਿੱਤਾ, ਪਰ ਫਿਰ ਸਟੇਟ ਡਿਪਾਰਟਮੈਂਟ ਡਾਇਰੈਕਟਲੀ ਜਦੋਂ ਇਨਵੋਲਵ ਹੋਈ ਅਤੇ ਫਿਰ ਹੁਣ ਜਿਹੜੇ ਆ US ਗਵਰਨਮੈਂਟ ਦੇ ਆਫੀਸ਼ੀਅਲਸ ਆ ਉਹਨਾਂ ਨੂੰ ਜਿਹੜਾ
ਜਿਹੜਾ ਹੁਣ ਅਲਾਓ ਕੀਤਾ ਗਿਆ ਉਹ ਜਿਹੜੇ ਵਿਲਨ ਆ ਉਹਨਾਂ ਨੂੰ ਮਿਲਿਆ ਜਾ ਸਕੇ ਵੀ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਧੱਕਾ ਤਾਂ ਨਹੀਂ ਹੋਇਆ ਹੈਗਾ। ਸੋ ਹੁਣ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਵੀ ਐਸਪੀਓਨਾਜ ਦੇ ਚਾਰਜਸ ਉਹਦੇ 'ਤੇ ਲਾਏ ਆ, ਯੂਜ਼ਲੀ ਕੀ ਹੁੰਦਾ ਮੁਲਕਾਂ 'ਚ ਜਦੋਂ ਇੱਕ ਮੁਲਕ ਵਾਲਾ ਲਾਉਂਦਾ ਫਿਰ ਦੂਜੇ ਵਾਲੇ ਵੀ ਲਾ ਦਿੰਦੇ ਆ। ਇਹਨਾਂ ਨੇ ਰੀਸੈਂਟਲੀ ਲਾਏ ਸੀਗੇ, ਜੇ ਸਭ ਨੂੰ ਯਾਦ ਹੋਣਾ, ਮਾਰੀਆ ਬੁਟੀਨਾ ਜਿਹੜੀ NRA ਦੇ ਵਿੱਚ ਜਿਸ ਨੇ ਘੁਸਪੈਠ ਕੀਤੀ ਆ, ਉਸ ਦੇ ਉੱਤੇ ਜਿਹੜੇ ਦੋਸ਼ ਜਿਹੜੇ ਲਾਏ ਆ। ਹੋਰ ਵੀ ਰੂਸੀ ਬਹੁਤ ਸਾਰੇ ਜਿਹੜੇ ਲੋਕਾਂ ਦੇ ਉੱਤੇ, ਕੰਪਨੀਆਂ ਦੇ ਉੱਤੇ ਜਿਹੜੀਆਂ ਇੰਡਾਈਟਮੈਂਟ ਜਿਹੜੀ ਇਨਵੈਸਟੀਗੇਸ਼ਨ ਚੱਲ ਰਹੀ ਆ 2016 ਦੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਦੇ ਵਿੱਚ ਮੈਡਲਿੰਗ ਦੀ, ਉਸ ਦੇ ਵਿੱਚ ਜਿਹੜੇ ਉਹ ਘੜੇ ਆ। ਸੋ ਇਹ ਵੀ ਇੱਕ ਜਿਹੜਾ ਆ ਉਹ ਦੇਖਿਆ ਜਾ ਸਕਦਾ ਅਤੇ ਇਹ ਵੀ ਮੰਨਿਆ ਜਾ ਰਿਹਾ ਆ ਵੀ ਜਿਹੜਾ ਵਿਲਨ ਆ ਉਸ ਦੇ ਕੋਲ ਕੈਨੇਡੀਅਨ ਸਿਟੀਜ਼ਨਸ਼ਿਪ ਵੀ ਹੈਗੀ ਆ। ਅਤੇ ਓਟਾਵਾ ਨੇ ਇਨਫੈਕਟ ਜਿਹੜਾ ਕਨਫਰਮ ਕੀਤਾ ਆ ਵੀ ਉਹਨਾਂ ਦਾ ਜਿਹੜਾ ਕੈਨੇਡੀਅਨ ਆ ਇੱਕ ਮਾਸਕੋ ਦੇ ਵਿੱਚ ਅਰੈਸਟ ਹੋਇਆ ਆ। ਸੋ ਹੁਣ ਇਹ ਹਰਜੋਤ ਸਿੰਘ ਜੀ ਕਿ ਦੋਨੋਂ ਮੁਲਕਾਂ ਦੀਆਂ ਨਾਗਰਿਕਤਾ, ਇੱਕ ਪਰਮਾਨੈਂਟ ਰੈਜ਼ੀਡੈਂਟ ਹੋਣਾ ਵੱਖਰੀ ਗੱਲ ਆ ਇੱਕ ਮੁਲਕ ਦਾ, ਅਤੇ ਦੂਜੇ ਪਾਸੇ ਸਿਟੀਜ਼ਨਸ਼ਿਪ ਹੋਣਾ ਵੱਖਰੀ ਗੱਲ ਆ, ਕਿ ਦੋਨੋਂ ਸਿਟੀਜ਼ਨਸ਼ਿਪ ਇੱਦਾਂ ਜਿਹੜੀਆਂ ਉਹ ਰੱਖੀਆਂ ਜਾ ਸਕਦੀਆਂ ਨੇ। ਅਤੇ ਕੀ ਇਸ ਦੇ ਪਿੱਛੇ ਹੋਰ ਕੁਛ ਜਿਹੜਾ ਉਹ ਚੱਲ ਰਿਹਾ ਸੀ। ਸੋ ਇਹ ਕਈ ਹੋਰ ਗੁੱਝੇ ਭੇਦ ਜਿਹੜੇ ਇਸ ਦੇ ਵਿੱਚ ਅਜੇ ਖੋਲ੍ਹਣ ਵਾਲੇ ਬਾਕੀ ਨੇ। ਜੀ ਅਗਲੀ ਖਬਰ ਵੱਲ ਚਲੀਏ। ਕਹਿੰਦੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਬਹੁਤ ਸਾਰੇ ਜਿਹੜੇ ਜੱਜ ਆ ਉਹਨਾਂ ਨੂੰ ਕਨਫਰਮ ਕੀਤਾ ਹੈਗਾ ਆ। ਆਪਣੇ 2 ਸਾਲਾਂ ਦੇ ਰਾਜਕਾਲ ਦੌਰਾਨ ਉਹਨਾਂ ਨੇ ਜਿਹੜੇ ਆ ਕਹਿੰਦੇ ਵੀ ਕਿਉਂਕਿ ਮੈਜੋਰਟੀ ਸੈਨੇਟ ਦੇ ਵਿੱਚ ਹੁਣ ਰਿਪਬਲਿਕਨਸ ਦੀ ਹੈਗੀ ਆ ਅਤੇ ਉਹਨਾਂ ਦਾ ਅਜੇ ਵੀ ਹੈਗੀ ਆ, ਪਹਿਲਾਂ ਵੀ ਸੀ, ਅਤੇ ਉਹ ਪੂਰਾ ਜ਼ੋਰ ਲਾ ਰਹੇ ਆ। ਰਿਪਬਲਿਕਨਸ ਨੇ ਰੈਕਡ ਇੱਕ ਤਰ੍ਹਾਂ ਨਾਲ ਕ੍ਰੀਏਟ ਕੀਤਾ ਹੈ ਪ੍ਰੈਜ਼ੀਡੈਂਟ ਡੋਨਲਡ ਟਰੰਪ ਦੇ ਅੰਡਰ। ਫੈਡਰਲ ਬੈਂਚ ਦੇ ਵਿੱਚ ਜਿਹੜੇ 30 ਸਰਕਟ ਕੋਰਟ ਦੇ ਜੱਜਸ ਅਤੇ 53 ਡਿਸਟ੍ਰਿਕਟ ਕੋਰਟ ਦੇ ਜੱਜਸ ਅਤੇ 2 ਸੁਪਰੀਮ ਕੋਰਟ ਦੇ ਜਸਟਿਸ ਜਿਹੜੇ ਆ ਉਹਨਾਂ ਨੇ ਅਪੁਆਇੰਟ ਕੀਤੇ ਹੈਗੇ ਆ। ਸੋ ਬਹੁਤ ਸਾਰੇ ਜਿਹੜੇ ਲੋਕ ਆ ਇਹ ਕੰਸਰਨ ਵੀ ਆ, ਕਹਿੰਦੇ ਵੀ ਜਿਹੜੇ ਜੱਜ ਅਪੁਆਇੰਟ ਕੀਤੇ ਜਾ ਰਹੇ ਆ ਉਹ ਯੂਜ਼ਲੀ ਕਹਿੰਦੇ ਵੀ ਯੰਗ ਹੈਗੇ ਆ, ਐਂਟੀ ਅਬੋਰਸ਼ਨ ਹੈਗੇ ਆ, ਅਬੋਰਸ਼ਨ ਰਾਈਟਸ ਨੂੰ ਅਟੈਕ ਕਰਦੇ ਆ, LGBTQ ਰਾਈਟਸ ਨੂੰ, ਵੋਟਿੰਗ ਰਾਈਟਸ ਨੂੰ। ਅਤੇ ਕਹਿੰਦੇ ਵੀ ਜਿੰਨੇ ਵੀ ਜੱਜ ਹੈਗੇ ਆ ਇਹ ਸਾਰੇ ਕੰਜ਼ਰਵੇਟਿਵ ਫੈਡਰਲਿਸਟ ਸੁਸਾਇਟੀ ਵੱਲੋਂ ਰਿਕਮੈਂਡ ਕੀਤੇ ਗਏ ਹੈਗੇ ਆ। ਸੋ ਈਵਨ ਦੋ ਕਹਿੰਦੇ ਵੀ ਜੇ ਹੁਣ ਪ੍ਰੈਜ਼ੀਡੈਂਟ ਡੋਨਲਡ ਟਰੰਪ ਆਪਣੀ ਟਰਮ ਪੂਰੀ ਵੀ ਕਰਦੇ ਆ, 4 ਸਾਲ ਰਹਿੰਦੇ ਆ, ਪਰ ਇੱਕ ਤਰ੍ਹਾਂ ਨਾਲ ਜਿਹੜਾ ਜੁਡੀਸ਼ੀਅਲ ਸਿਸਟਮ ਆ ਉਹਦੇ ਵਿੱਚ ਕੰਜ਼ਰਵੇਟਿਵ ਜੱਜਸ ਦਾ ਜਿਹੜਾ ਪੂਰਾ ਹੋਲਡ ਰਹੇਗਾ ਆਉਣ ਵਾਲੇ ਸਾਲਾਂ ਤੱਕ। ਜੀ ਬਿਲਕੁਲ, ਜਿਹੜਾ ਵੀ ਰਾਸ਼ਟਰਪਤੀ ਆਉਂਦਾ ਆ ਉਹ ਆਪਣੇ ਜਿਹੜੇ ਵਿਚਾਰਧਾਰਾ ਵਾਲੇ ਜਿਹੜੇ ਲੋਕ ਆ ਉਹਨਾਂ ਨੂੰ ਡੈਫੀਨੇਟਲੀ ਜਿਹੜੇ ਆ ਉਹ ਜੱਜਾਂ ਦੇ ਵਿੱਚ, ਸਰਕਟਸ ਦੇ ਵਿੱਚ ਲਾ ਕੇ ਜਾਂਦਾ, ਜਿਹਨੂੰ ਵੀ ਇਹ ਮੌਕਾ ਮਿਲਦਾ ਆ। ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਜਮਾਲ ਖਸ਼ੋਗੀ ਜਿਸ ਦੀ ਹੱਤਿਆ ਕਰ ਦਿੱਤੀ ਗਈ ਸੀ ਇਸਤਾਨਬੁਲ ਦੇ ਵਿੱਚ, ਜਿਹੜੀ ਅੰਬੈਸੀ ਸੀਗੀ ਸਾਊਦੀ ਅਰੇਬੀਆ ਵਾਲਿਆਂ ਦੀ, ਉਸ ਦੇ ਵਿੱਚ ਜਿਹੜਾ ਸਾਊਦੀ ਅਰੇਬੀਆ ਦਾ ਪਬਲਿਕ ਪ੍ਰੋਸੀਕਿਊਟਰ ਜਿਹੜਾ ਵਕੀਲ ਆ ਉਸ ਨੇ ਮੰਗ ਕੀਤੀ ਆ ਵੀ ਜਿਹੜੇ 5 ਕਥਿਤ ਦੋਸ਼ੀ ਸਸਪੈਕਟ ਹੈਗੇ ਨੇ ਇਸ ਸਾਊਦੀ ਡਿਸੀਡੈਂਟ ਜਮਾਲ ਖਸ਼ੋਗੀ, ਯਾਨੀ ਕਿ ਜਿਹੜਾ ਉੱਥੋਂ ਗਿਆ ਸੀਗਾ ਅਤੇ ਉਹਨਾਂ ਦੇ ਕਾਫੀ ਵਿਰੋਧ ਦੇ ਵਿੱਚ ਵੀ ਉੱਦਾਂ ਲਿਖਦਾ ਹੁੰਦਾ ਸੀਗਾ, ਪੱਤਰਕਾਰ ਸੀਗਾ ਵਾਸ਼ਿੰਗਟਨ ਪੋਸਟ ਦਾ, ਵੀ ਉਹਨਾਂ ਨੂੰ ਸਜ਼ਾਏ ਮੌਤ ਜਿਹੜੀ ਆ ਉਹ ਦਿੱਤੀ ਜਾਵੇ। ਅਤੇ ਜਿਹੜਾ ਜਮਾਲ ਖਸ਼ੋਗੀ ਦੀ ਹੱਤਿਆ ਦੇ ਵਿੱਚ ਡਾਇਰੈਕਟ ਲਿੰਕ ਜਿਹੜਾ ਆ ਉੱਥੋਂ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਦਾ ਜਿਹੜਾ ਆ ਉਹ ਨਜ਼ਰ ਆਇਆ ਸੀ। CIA ਅਤੇ ਹੋਰ ਅਮਰੀਕਾ ਦੀਆਂ ਕਈ ਇੰਟੈਲੀਜੈਂਸ ਏਜੰਸੀਜ਼ ਨੇ ਇਸ ਚੀਜ਼ ਦੀ ਪੁਸ਼ਟੀ ਜਿਹੜੀ ਆ ਉਹ ਕੀਤੀ ਸੀ ਵੀ ਇਹ ਤਾਰਾਂ ਡਾਇਰੈਕਟਲੀ ਮੁਹੰਮਦ ਬਿਨ ਸਲਮਾਨ ਦੇ ਨਾਲ ਜਿਹੜੀਆਂ ਆ ਉਹ ਜੁੜੀਆਂ ਹੋਈਆਂ ਨੇ। ਸੋ ਉੱਦਾਂ ਜੇ ਦੇਖਿਆ ਜਾਵੇ ਵੀ ਜਿਹੜੇ ਸੈਨੇਟ ਨੇ, ਹਾਊਸ ਨੇ, ਜਿਹਦੇ ਵਿੱਚ ਰਿਪਬਲਿਕਨ ਮੈਜੋਰਟੀ ਸੀ ਦੋਨਾਂ ਹੀ ਹਾਊਸਾਂ ਦੇ ਵਿੱਚ, ਜਦੋਂ ਰੀਸੈਂਟਲੀ ਇਹ ਸਾਰਾ ਕੁਛ ਹੋਇਆ ਆ ਉਦੋਂ ਰਾਸ਼ਟਰਪਤੀ ਟਰੰਪ ਨੇ ਇੱਕ ਹਿਸਾਬ ਦੇ ਨਾਲ ਡਿਫੈਂਡ ਵੀ ਕੀਤਾ ਸੀਗਾ ਸਾਊਦੀ ਅਰੇਬੀਆ ਨੂੰ ਵੀ $110 ਬਿਲੀਅਨ ਦੀ ਜਿਹੜੇ ਉਹਨਾਂ ਨੇ ਹਥਿਆਰ ਖਰੀਦਣੇ ਆ ਸਾਡੇ ਤੋਂ, ਅਤੇ ਅਸੀਂ ਉਹਨਾਂ ਨੂੰ ਬਹੁਤਾ ਕੁਛ ਜਿਹੜਾ ਆ ਉਹ ਕਹਿਣਾ ਨਹੀਂ ਆ। ਉਹਨਾਂ ਨੇ ਜਿਹੜਾ ਈਜ਼ੀਲੀ ਇੱਕ ਹਿਸਾਬ ਦੇ ਨਾਲ ਉਸ ਦੇ ਉੱਤੇ ਜਿਹੜਾ ਉਹ ਜਾਣ ਦਿੱਤਾ ਗਿਆ। ਅਤੇ ਹੁਣ ਜਿਹੜੇ ਉੱਥੋਂ ਦੇ ਉਹਨਾਂ ਦੇ ਬੰਦਿਆਂ ਨੇ ਉੱਦਾਂ ਇਹ ਦਿਖਾਵੇ ਨੂੰ 5 ਬੰਦਿਆਂ ਦੀ ਜਿਹੜੀ ਆ ਮੌਤ ਦੀ ਸਜ਼ਾ ਜਿਹੜੀ ਇਸ ਦੇ ਵਿੱਚ ਮੰਗੀ ਆ, ਅਤੇ ਜਿਸ ਦੇ ਕਹਿਣ ਦੇ ਉੱਤੇ ਇਹ ਸਾਰਾ ਕੁਛ ਹੋਇਆ ਆ ਉਹ ਅਜੇ ਵੀ ਉੱਥੇ ਦਾ ਕਰਾਊਨ ਪ੍ਰਿੰਸ ਹੀ ਬਣਿਆ ਆ। ਜੀ ਅਗਲੀ ਖਬਰ ਵੱਲ ਚਲੀਏ। ਇੱਕ ਫਲੋਰੀਡਾ ਤੋਂ ਕਹਿੰਦੇ ਇੱਕ ਲੇਡੀ ਨੇ ਨਵੇਂ ਸਾਲ ਵਾਲੇ ਦਿਨ 911 'ਤੇ ਕਾਲ ਕੀਤੀ, ਜਿਹੜੀ ਕਿ ਬੜੀ ਟੈਰੀਫਾਈਂਗ ਸੀਗੀ। ਉਸ ਨੇ ਆਪਣੀ ਕਾਰ ਦਾ ਜਿਹੜਾ ਕੰਟਰੋਲ ਸੀ ਉਹ ਲੋਸਟ ਕਰ ਲਿਆ
ਤੇ ਉਹ ਜਦੋਂ ਰੋਡ ਤੇ ਜਾ ਰਹੀ ਸੀ, ਨਾਲ ਵਾਲੀ ਸਾਈਡ ਤੇ ਜਿੱਥੇ ਗਾਰਾ ਬਹੁਤ ਸੀ, ਡਰਟ ਸੀ, ਗਿੱਲੀ ਮਿੱਟੀ ਸੀ, ਉਹਦੇ ਵਿੱਚ ਕਾਰ ਉਹਦੀ ਧਸ ਗਈ ਤੇ ਫਲਿੱਪ ਹੋ ਗਈ। ਉਹ ਬਿਲਕੁਲ ਥੱਲੇ ਹੋ ਗਈ ਤੇ ਕਾਰ ਦੇ ਟਾਇਰਸ ਉੱਪਰ ਹੋ ਗਏ ਤੇ ਪਾਣੀ ਜਿਹੜਾ ਉਹਦੀ ਕਾਰ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ। ਉਹ ਤੋਂ ਬਾਅਦ ਕਹਿੰਦੀ ਪਈ ਉਸਨੇ ਆਪਣੀ ਜਿਹੜੀ ਵਾਚ ਸੀ ਉਸ ਤੋਂ ਆਈਫੋਨ ਨੂੰ, ਜਿਹੜਾ ਐਪਲ ਵਾਚ ਸੀਗੀ, ਉਹ ਆਈਫੋਨ 'ਤੇ ਪਿੰਗ ਕਰਕੇ ਪੁਲਿਸ ਨੂੰ ਕਾਲ ਕੀਤੀ ਤੇ ਪੁਲਿਸ ਵਾਲਿਆਂ ਨੇ ਜਦੋਂ ਉਹਨੂੰ ਅਟੈਂਡ ਕੀਤਾ ਤੇ ਕਹਿੰਦੇ ਵੀ ਉਹ ਕਹਿੰਦੀ ਮੇਰੀ ਛਾਤੀ ਤੱਕ ਜਿਹੜਾ ਪਾਣੀ ਚਲਾ ਗਿਆ ਆ। ਸੋ ਫਲੋਰੀਡਾ ਦੇ ਵਿੱਚ ਉੱਥੇ ਦੇ ਜਿਹੜੀ ਸ਼ੈਰਿਫ ਡਿਪਾਰਟਮੈਂਟਸ ਆ ਉਹਨਾਂ ਨੇ ਗੂਗਲ ਮੈਪਸ ਯੂਜ਼ ਕਰਕੇ, ਕਹਿੰਦੇ ਫੌਗ ਵੀ ਬਹੁਤ ਜ਼ਿਆਦਾ ਸੀ, ਧੁੰਦ ਸੀ, ਫਿਰ ਵੀ ਉਹਦੀ ਜਿਹੜੀ ਕਾਰ ਲੋਕੇਟ ਕਰ ਲਈ ਤੇ ਉਸ ਨੂੰ ਬਚਾ ਲਿਆ। ਸੋ ਹੁਣ ਜਿਹੜੀ ਉਹ ਲੇਡੀ ਹੈਗੀ ਆ, ਯੰਗ ਲੇਡੀ, ਉਹਨੂੰ ਵੀ ਬਹੁਤ ਬਹਾਦਰੀ ਵਾਲਾ ਜਿਹੜਾ ਖਿਤਾਬ ਦਿੱਤਾ ਜਾ ਰਿਹਾ। ਤੇ ਨਾਲ ਦੀ ਨਾਲ ਜਿਹੜੇ ਸ਼ੈਰਿਫਸ ਵਾਲੇ ਆ, ਪੁਲਿਸ ਵਾਲੇ, ਉਹ ਪੂਰੇ ਗਾਰੇ ਦੇ ਵਿੱਚ ਜਿੱਦਾਂ ਉਹਨਾਂ ਨੇ ਕੱਢ ਕੇ ਉਸ ਨੂੰ ਬਚਾ ਲਿਆ। ਤੇ ਐਂਟੋਨੀਓ ਨਾਮ ਦੀ ਇਹ ਜਿਹੜੀ ਲੇਡੀ ਆ, ਸੋ ਕਹਿੰਦੀ ਵੀ ਮੇਰੀ ਸਿਰਫ ਇੱਕ ਵਾਚ ਕਰਕੇ, ਜਿਹੜੀ ਉਹਦੇ ਕੋਲ ਐਪਲ ਵਾਚ ਸੀ, ਉਹਦੇ ਨਾਲ ਹੀ ਜਿਹੜੀ ਆ ਉਹਦੀ ਜ਼ਿੰਦਗੀ ਬਚ ਗਈ। ਜੀ, ਅਗਲੀ ਜਿਹੜੀ ਖਬਰ ਆ ਹਰਜੋਤ ਸਿੰਘ ਜੀ, 2 ਖਬਰਾਂ ਨੇ ਜਿਹੜੀਆਂ ਕਿ ਅੰਤਰਿਕਸ਼ ਦੇ ਨਾਲ ਸੰਬੰਧਿਤ ਆ। ਚਾਈਨਾ ਨੇ ਅੱਜ ਪਹਿਲੀ ਵਾਰੀ ਜਿਹੜਾ ਚੰਦਰਮਾ ਆ, ਮੂਨ ਆ, ਉਸ ਦੇ ਡਾਰਕ ਸਾਈਡ, ਜਿਹੜਾ ਹਮੇਸ਼ਾ ਆਪਣੇ ਤੋਂ ਪਰੇ ਰਹਿੰਦਾ, ਜਿਸ ਦੀ ਇੱਕ ਹਿਸਾਬ ਦੇ ਨਾਲ ਪਿੱਠ ਰਹਿੰਦੀ ਆ, ਉੱਧਰਲੇ ਪਾਸੇ ਜਿਹੜਾ ਸਪੇਸ ਕ੍ਰਾਫਟ ਆ ਆਪਣਾ, ਉੱਥੇ ਉਹਨਾਂ ਨੇ ਲੈਂਡ ਕੀਤਾ ਆ। ਇਹ ਵਿਸ਼ਵ ਦੇ ਵਿੱਚ ਪਹਿਲੀ ਵਾਰੀ ਹੋਇਆ ਆ ਵੀ ਇਸ ਤਰੀਕੇ ਦੇ ਨਾਲ ਕਿਸੇ ਮੁਲਕ ਨੇ ਉਸ ਪਾਸੇ ਕੀਤਾ ਆ। ਸੋ ਬਹੁਤੇ ਜਿਹੜੇ ਮੁਲਕ ਆ ਡਾਰਕ ਸਾਈਡ ਵਾਲੇ ਪਾਸੇ ਨੂੰ ਇਸ ਕਰਕੇ ਵੀ ਜਿਹੜੇ ਉਹ ਨਹੀਂ ਜਾਂਦੇ। ਕਾਰਨ ਉਸ ਦੇ ਪਿੱਛੇ ਇਹ ਆ ਵੀ ਉੱਧਰਲੇ ਪਾਸਿਓਂ ਜਿਹੜੀ ਟਰਾਂਸਮਿਸ਼ਨ ਰਿਲੇ ਕਰਨ ਦੇ ਲਈ ਮੁਸ਼ਕਿਲਾਂ ਆਉਂਦੀਆਂ ਆ। ਸੋ ਇੱਥੇ ਇਹਨਾਂ ਨੇ ਇਹ ਘੱਲਣ ਦੇ ਲਈ ਜਿਹੜਾ ਆਪਣਾ ਉਹਨਾਂ ਨੇ ਲੂਨਰ ਪ੍ਰੋਬ ਜਿਹੜਾ ਘੱਲਿਆ ਆ, ਉਸ ਤੋਂ ਪਹਿਲਾਂ ਉਹਨਾਂ ਨੇ ਇੱਕ ਸੈਟੇਲਾਈਟ ਲਾਂਚ ਕੀਤਾ ਸੀਗਾ ਜਿਹੜਾ ਕਿ ਮੂਨ ਦੇ ਹਮੇਸ਼ਾ ਡਾਰਕ ਸਾਈਡ ਵਾਲੇ ਪਾਸੇ ਰਹਿੰਦਾ ਸੀ ਤੇ ਉਹ ਟਰਾਂਸਮਿਸ਼ਨ ਉੱਧਰੋਂ ਕਰੂਗਾ, ਤੇ ਉਹਨਾਂ ਨੇ ਇਹ ਕੀਤਾ ਆ। ਅਮਰੀਕਾ ਤੇ ਜਿਹੜੇ ਆ ਇਹ ਅਤੇ ਇਸ ਤੋਂ ਇਲਾਵਾ ਜਿਹੜੇ ਸੋਵੀਅਤ ਯੂਨੀਅਨ ਜਿਹੜੇ ਆ ਉਹਨਾਂ ਨੇ, ਤੇ ਹੁਣ ਜਿਹੜੇ ਚਾਈਨਾ ਨੇ ਇੱਧਰਲੇ ਪਾਸੇ ਨੂੰ ਜਿਹੜੀ ਕਾਮਯਾਬੀ ਹਾਸਿਲ ਕੀਤੀ ਆ। ਸੋ ਇਸ ਵਾਰੀ ਵੀ ਅਮਰੀਕਾ ਦੇ ਵੱਲੋਂ ਵੀ ਰਾਸ਼ਟਰਪਤੀ ਟਰੰਪ ਨੇ ਨਾਸਾ ਨੂੰ ਕਿਹਾ ਆ ਵੀ ਤੁਸੀਂ ਜਿਹੜੇ ਆ ਉਹ ਦੁਬਾਰਾ ਇੱਕ ਮਿਸ਼ਨ ਜਿਹੜਾ ਆ ਉਹ ਮੂਨ ਦੇ ਉੱਤੇ ਜਿਹੜਾ ਆ ਉਹ ਘੱਲਿਆ ਜਾਵੇ, ਤੇ ਇੱਦਾਂ ਇਸ ਪਾਸੇ ਵੱਲ ਨੂੰ ਜਿਹੜਾ ਉਹਨਾਂ ਨੇ ਸਪੇਸ ਫੋਰਸ ਵੀ ਬਣਾਉਣ ਦੀ ਜਿਹੜੀ ਉਹ ਆਖਿਆ ਹੋਇਆ ਆ। ਤੇ ਨਾਲ ਹੀ ਜਿਹੜਾ ਇੱਕ ਹੋਰ ਦੱਸਦੇ ਜਾਈਏ ਵੀ ਜਿਹੜਾ ਵੋਏਜਰ ਆ ਉਹ ਇਸ ਟਾਈਮ ਜਿਹੜਾ ਸਭ ਤੋਂ ਪਹਿਲਾਂ ਇੱਕ ਹਿਸਾਬ ਦੇ ਨਾਲ ਕਹਿ ਲਓ ਵੀ ਅੰਤਰਿਕਸ਼ ਦੇ ਵਿੱਚ ਛੱਡਿਆ ਗਿਆ ਯਾਨ ਸੀਗਾ, ਉਸ ਨੇ ਸੋਲਰ ਸਿਸਟਮ ਦੇ ਜਿਹੜੇ ਸੂਰਜ ਮੰਡਲ ਦੇ ਜਿਹੜੇ ਵੱਖ-ਵੱਖ ਗ੍ਰਹਿ ਆ ਉਹਦੀਆਂ ਤਸਵੀਰਾਂ ਜਿਹੜੀਆਂ ਆਪਾਂ ਨੂੰ ਘੱਲਦਾ ਰਿਹਾ ਆ। ਤੇ ਹੁਣ ਕਹਿੰਦੇ ਇਸ ਟਾਈਮ 6 ਬਿਲੀਅਨ ਮਾਈਲਸ ਦੂਰ ਜਿਹੜਾ ਇਸ ਟਾਈਮ ਆ ਉੱਥੇ ਇੱਕ 21 ਮੀਲ ਛੋਟੇ ਐਸਟਰੋਇਡ ਜਿਹੜਾ ਇੱਕ ਸੀਗਾ, ਇੱਕ ਰੌਕ ਸੀਗੀ, ਉਸ ਦੀਆਂ ਤਸਵੀਰਾਂ ਘੱਲੀਆਂ ਆ। ਉਹ ਇਸ ਲਈ ਅਹਿਮ ਜਿਹੜਾ ਅੰਤਰਿਕਸ਼ ਵਿਗਿਆਨ ਦੇ ਲਈ ਮੰਨੀਆਂ ਜਾ ਰਹੀਆਂ। ਕਹਿੰਦੇ ਵੀ ਇਹ ਉਦੋਂ ਦੀਆਂ ਹੋ ਸਕਦੀਆਂ ਆ ਵੀ 2 ਜਿਹੜੀਆਂ ਰੌਕਸ ਆਪਸ ਦੇ ਵਿੱਚ ਜਿਹੜੀਆਂ ਟਕਰਾਈਆਂ ਨੇ ਸ਼ੁਰੂ ਤੋਂ, ਤੇ ਉਹ ਉਦੋਂ ਦੀਆਂ ਹੋ ਸਕਦੀਆਂ ਵੀ ਜਦੋਂ ਇਹ ਸੋਲਰ ਸਿਸਟਮ ਜਿਹੜਾ ਆ ਉਹ ਬਣਿਆ ਹੋਵੇ। ਕਿਊਪਲਰ ਬੈਲਟ ਕਰਕੇ ਜਿਹੜੀ ਇਹ ਜਾਣੀ ਜਾਂਦੀ ਆ ਵੀ ਬਿਲਕੁਲ ਜਿਹੜਾ ਸੌਰ ਮੰਡਲ ਹੈਗਾ ਆ ਉਸ ਦੇ ਬਿਲਕੁਲ ਬਾਹਰਲੇ ਜਿਹੜੇ ਆ ਉਹ ਇਲਾਕੇ ਦੇ ਵਿੱਚ ਜਿਹੜੀਆਂ ਰੌਕਸ ਅਜੇ ਵੀ ਜਿਹੜੀਆਂ ਉਹ ਤੈਰ ਰਹੀਆਂ ਨੇ। ਤਾਂ ਜਿਹੜੇ ਧਰਤੀ ਤੇ ਜਿਹੜੇ ਆ ਮਾਰਸ ਆ, ਇਸ ਦੇ ਦਰਮਿਆਨ ਇੱਕ ਐਸਟਰੋਇਡ ਬੈਲਟ ਦੇ ਬਾਰੇ ਤਾਂ ਬਹੁਤ ਲੋਕ ਜਿਹੜੇ ਜਾਣਦੇ ਹੋਣਗੇ, ਪਰ ਇਹ ਜਿਹੜੀ ਇੱਕ ਬੈਲਟ ਹੈ ਬਿਲਕੁਲ ਸੌਰ ਮੰਡਲ ਦੇ ਆਊਟਸਕਰਟਸ ਦੇ ਉੱਤੇ ਜਿਹੜੀ ਉਹ ਦੇਖੀ ਗਈ ਆ। ਤੇ ਵਿਗਿਆਨੀ ਜਿਹੜੇ ਉਹ ਕਹਿ ਰਹੇ ਨੇ, ਹਰਜੋਤ ਸਿੰਘ ਜੀ ਵੀ ਕਹਿੰਦੇ 20 ਸਾਲ ਦਾ ਤੇਲ ਅਜੇ ਉਸ ਦੇ ਵਿੱਚ ਬਕਾਇਆ ਹੈਗੇ ਆ, ਤੇ ਇਹ ਜਿਹੜਾ ਵੋਏਜਰ ਆ ਉਹ ਲਗਾਤਾਰ ਅੱਗੇ ਤੋਂ ਅੱਗੇ ਜਿਹੜਾ ਆ ਉਹ ਜਾਂਦਾ ਰਹੇਗਾ, ਤੇ ਤਸਵੀਰਾਂ ਜਿਹੜੀਆਂ ਆ ਉਹ ਆਪਾਂ ਨੂੰ ਘੱਲਣ ਦੀ ਜਿਹੜੀ ਕੋਸ਼ਿਸ਼ ਆ ਉਹ ਕਰਦਾ ਰਹੇਗਾ। ਪਰ ਦੇਖੋ ਕਿੰਨੀ ਹੈਰਾਨੀ ਵਾਲੀ ਗੱਲ ਆ ਹਰਜੋਤ ਸਿੰਘ ਜੀ, 6 ਬਿਲੀਅਨ ਮਾਈਲਸ ਜਿਹੜਾ ਦੂਰ ਆ ਉੱਥੋਂ ਕੁਛ ਘੰਟਿਆਂ ਦੇ ਵਿੱਚ ਜਿਹੜੀਆਂ ਤਸਵੀਰਾਂ ਇੱਥੇ ਡਾਟਾ ਜਿਹੜਾ ਪਹੁੰਚ ਵੀ ਰਿਹਾ ਆ, ਤੇ ਲੋਕਾਂ ਦੇ ਸਾਹਮਣੇ ਜਿਹੜਾ ਉਹ ਨਸ਼ਰ ਵੀ ਜਿਹੜਾ ਕੀਤਾ ਜਾ ਰਿਹਾ ਆ। ਮਨੁੱਖ ਨੇ ਤਰੱਕੀ ਤਾਂ ਇਸ ਪੱਖ ਵੱਲੋਂ ਤਾਂ ਬਹੁਤ ਕੀਤੀ ਆ ਵੀ ਜਿਸ ਅੰਤਰਿਕਸ਼ ਦੇ ਵਿੱਚ ਜਿਹੜਾ ਧਰਤੀ ਗੋਲ-ਗੋਲ ਘੁੰਮ ਰਹੀ ਆ ਉਹਦੇ ਇਰਦ ਗਿਰਦ ਕੀ ਕੁਛ ਚੱਲ ਰਿਹਾ ਆ, ਇੱਕ ਛੋਟੀ ਜੀ ਜਿਹੜੀ ਕੋਸ਼ਿਸ਼ ਜਿਹੜਾ ਮਨੁੱਖ ਆ ਕਰਦਾ ਜਾ ਰਿਹਾ ਵੀ ਕਿੱਥੋਂ ਸਾਰਿਆਂ ਦਾ ਇਹ ਆਰੰਭ ਹੋਇਆ, ਕੀ ਇਸ ਦੇ ਪਿੱਛੇ ਸਾਇੰਸ ਆ, ਕੀ ਕੁਛ ਸਾਰਾ ਕੁਛ ਆ, ਉਹ ਟਰਾਈਆਂ ਚੱਲ ਰਹੀਆਂ ਨੇ। ਅਗਲੀ ਖਬਰ ਵੱਲ ਚੱਲੀਏ। ਜਿਹੜਾ ਪਾਰਕਲੈਂਡ ਸਕੂਲ ਦੇ ਵਿੱਚ ਜਦੋਂ ਸ਼ੂਟਿੰਗ ਹੋਈ ਸੀ ਜਿਹਦੇ ਨਾਲ 17
ਲੋਕਾਂ ਦੀ ਮੌਤ ਹੋ ਗਈ ਸੀ, ਮੈਜੋਰਟੀ ਦੇ ਵਿੱਚ ਉਹ ਬੱਚੇ ਸੀ। ਸੋ ਹੁਣ ਉਹ ਉਸ ਸਕੂਲ ਦੇ ਜਿਹੜੇ ਪੇਰੈਂਟਸ ਆ ਉਹ ਕਹਿੰਦੇ ਵੀ ਜਿਹੜੇ ਟੀਚਰਸ ਹੈਗੇ ਆ ਉਹਨਾਂ ਨੂੰ ਆਰਮ ਕੀਤਾ ਜਾਵੇ, ਉਹਨਾਂ ਨੂੰ ਜਿਹੜੀ ਗੰਨਾਂ ਜਿਹੜੀਆਂ ਦਿੱਤੀਆਂ ਜਾਣ। ਕਹਿੰਦੇ ਕਿਉਂਕਿ ਫਸਟ ਜਿਹੜੇ ਰਿਸਪੌਂਡਰ ਜਾਂ ਫਸਟ ਪਹਿਲਾਂ ਉਹੀ ਹਿੱਟ ਹੁੰਦੇ ਹੈਗੇ ਜੇ ਕੋਈ ਸਕੂਲ ਦੇ ਵਿੱਚ ਇੱਦਾਂ ਦੀ ਅਣਸੁਖਾਵੀ ਜਿਹੜੀ ਘਟਨਾ ਉਹ ਵਾਪਰਦੀ ਹੈਗੀ ਆ। ਅਤੇ ਕਮਿਸ਼ਨ ਜਿਹੜਾ ਉਹਨਾਂ ਦਾ ਸੀਗਾ ਸਟੋਨਮੈਨ ਡਗਲਸ ਹਾਈ ਸਕੂਲ ਦਾ ਪਬਲਿਕ ਸੇਫਟੀ ਕਮਿਸ਼ਨ, ਉਹਨਾਂ ਦੇ 15 ਮੈਂਬਰਾਂ ਨੇ ਯੂਨੈਨੀਮਸਲੀ ਇਹ ਅਪਰੂਵ ਕੀਤਾ ਆ ਵੀ ਟੀਚਰਾਂ ਨੂੰ ਜਿਹੜਾ ਆ ਆਰਮਡ ਕੀਤਾ ਜਾਵੇ। ਫਲੋਰੀਡਾ ਲਾ ਦੇ ਵਿੱਚ ਉਹ ਆਲਰੇਡੀ ਅਲਾਓ ਕਰਦੇ ਹੈਗੇ ਆ, ਜਿਹੜੇ ਐਡਮਿਨਿਸਟ੍ਰੇਟਰਸ ਜਾਂ ਟੀਚਰ ਜਿਹੜੇ ਹੈਗੇ ਆ ਉਹ ਗਨ ਰੱਖ ਸਕਦੇ ਆ, ਪਰ ਜੇ ਉਹਨਾਂ ਦੇ ਕੋਲ ਮਿਲਟਰੀ ਦੀ ਜਾਂ ਪੁਲਿਸ ਬੈਕਗਰਾਊਂਡ ਦੀ ਟ੍ਰੇਨਿੰਗ ਹੈਗੀ ਆ। ਪਰ ਬਹੁਤ ਸਾਰੇ ਟੀਚਰਾਂ ਦੇ ਕੋਲ ਕਹਿੰਦੇ ਇੱਦਾਂ ਦੀ ਹੈ ਨਹੀਂ, ਪਰ ਹੁਣ ਇਹ ਕਮਿਸ਼ਨ ਨੇ ਇਹ ਅਲਾਓ ਕਰ ਦਿੱਤਾ ਕਿਉਂਕਿ ਕਮਿਸ਼ਨ ਨੇ ਇਹ ਵੀ ਕਿਹਾ ਵੀ ਜਿਹੜੇ ਪੁਲਿਸ ਦੇ ਰਿਸਪੌਂਡ ਕਰਨ ਵਾਲੇ ਸੀ ਉਸ ਟਾਈਮ 'ਤੇ ਉਹ ਬਹੁਤ ਸਲੋ ਸੀ। ਪਲੱਸ ਜਿਹੜਾ ਇੱਕ ਸ਼ੈਰਿਫ ਉੱਥੇ ਡਿਊਟੀ 'ਤੇ ਵੀ ਸੀਗਾ, ਉਹ ਤਾਂ ਜਦੋਂ ਗੋਲੀਆਂ ਚੱਲੀਆਂ ਉਹ ਦੇਖ ਕੇ ਉੱਥੋਂ ਭੱਜੇ ਗਿਆ। ਜੀ ਬਿਲਕੁਲ, ਇਹ ਉੱਥੇ ਦੀ ਜਿਹੜੀ ਗੱਲ ਆ ਵੀ ਉੱਥੇ ਬੰਦੂਕਧਾਰੀ ਹੋਣ ਦੇ ਬਾਵਜੂਦ ਵੀ ਜਿਹੜਾ ਆ ਤੁਸੀਂ ਕਹਿ ਰਹੇ ਹੋ ਬੰਦੂਕਾਂ ਜਿਹਨੂੰ ਮਰਜ਼ੀ ਤੁਸੀਂ ਫੜਾ ਦਿਓ, ਪਰ ਹੌਸਲਾ ਵੀ ਜਿਹੜਾ ਉਸ ਚੀਜ਼ ਦੇ ਲਈ ਚਾਹੀਦਾ। ਪਰ ਮਸਲਾ ਤਾਂ ਇਹ ਆ ਵੀ ਬੰਦੂਕਾਂ ਦਾ ਕੰਮ ਕੀ ਆ, ਵੀ ਚਾਹੇ ਸਟੂਡੈਂਟ ਆ ਅਤੇ ਚਾਹੇ ਕੋਈ ਹੋਰ ਆ, ਵੀ ਉਹ ਸਕੂਲਾਂ ਦੇ ਵਿੱਚ ਲੈ ਕੇ ਤੁਰੇ ਫਿਰਨਾ। ਕੱਲ੍ਹ ਨੂੰ ਕਿਸੇ ਦਾ ਵੀ ਕੁਛ ਦਿਮਾਗ ਸਨ ਗਿਆ, ਗੁੱਸਾ ਚੜ੍ਹ ਗਿਆ ਕੋਈ, ਅੱਜ ਕੱਲ੍ਹ ਤਾਂ ਅਮੂਮਨ ਇੱਦਾਂ ਦੀ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਜਿਹੜੀਆਂ ਉਹ ਵੱਧ ਰਹੀਆਂ ਨੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ, ਅਮਰੀਕਾ ਨੇ ਚਾਈਨਾ ਜਾਣ ਵਾਲੇ ਜਿਹੜੇ ਸੈਲਾਨੀ ਆ ਅਮਰੀਕਾ ਦੇ ਵੱਲੋਂ ਉਹਨਾਂ ਨੂੰ ਚੇਤਾਵਨੀ ਜਿਹੜੀ ਕੀਤੀ ਆ, ਉਹ ਕਹਿੰਦੇ ਵੀ ਜਦੋਂ ਤੁਸੀਂ ਉੱਥੇ ਜਾਣਾ ਆ ਅਤੇ ਆਪਣੀ ਸਤਰਕਤਾ ਜਿਹੜੀ ਆ ਉਹ ਥੋੜ੍ਹੀ ਜ਼ਿਆਦਾ ਹੋਰ ਵਧਾ ਕੇ ਰੱਖੋ। ਇਹ ਦੇਖੋ ਜਿਹੜੀਆਂ ਸਟੇਟਸ ਹੁੰਦੀਆਂ, ਸਰਕਾਰਾਂ ਹੁੰਦੀਆਂ, ਦੇਸ਼ ਹੁੰਦੇ, ਇੱਕ ਦੂਜੇ ਦੇ ਪ੍ਰਤੀ ਜਿਹੜੇ ਇੱਦਾਂ ਦੀਆਂ ਚਾਲਾਂ ਜਿਹੜੀਆਂ ਆ ਕੂਟਨੀਤਿਕ ਚਾਲਾਂ ਇੱਕ ਹਿਸਾਬ ਦੇ ਨਾਲ ਚੱਲਦੀਆਂ ਰਹਿੰਦੀਆਂ ਆ। ਹੋਇਆ ਚਾਹੇ ਉੱਥੇ ਕੁਛ ਵੀ ਨਾ ਹੋਵੇ ਅਤੇ ਚਾਹੇ ਜੋ ਮਰਜ਼ੀ ਹੋ ਰਿਹਾ ਹੋਵੇ, ਇੱਦਾਂ ਦੇ ਕਹਿਣ ਦੇ ਨਾਲ ਇੱਕ ਹਿਸਾਬ ਦੇ ਨਾਲ ਚਾਈਨਾ ਨੂੰ ਅਨਸੇਫ ਜਿਹੜਾ ਆ ਉਹ ਕਹਿਣ ਦਾ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਭ ਨੂੰ ਪਤਾ ਵੀ ਅਮਰੀਕਾ ਅਤੇ ਚਾਈਨਾ ਦੇ ਦਰਮਿਆਨ ਜਿਹੜਾ ਟਰੇਡ ਦਾ ਯੁੱਧ ਆ ਉਹ ਚਰਨ ਸੀਮਾ ਦੇ ਉੱਤੇ ਜਿਹੜਾ ਚੱਲ ਰਿਹਾ, ਪਰ ਹਾਲ ਦੀ ਘੜੀ ਜਿਹੜੀ ਸੀਜ਼ਫਾਇਰ ਕਿਤੇ ਨਾ ਕਿਤੇ ਜਿਹੜੀ ਹੋਈ ਆ, ਜਦੋਂ ਦੋਨੋਂ ਹੀ ਮੁਲਕਾਂ ਦੇ ਜਿਹੜੇ ਲੀਡਰ ਅਰਜਨਟੀਨਾ ਦੇ ਵਿੱਚ ਉਹਨਾਂ ਦੀ ਮੁਲਾਕਾਤ ਹੋਈ ਸੀਗੀ। US ਸਟੇਟ ਡਿਪਾਰਟਮੈਂਟ ਨੇ ਅੱਜ ਜਿਹੜੀਆਂ ਅਪਡੇਟਸ ਜਿਹੜੀਆਂ ਕੀਤੀਆਂ ਵੀ ਜਿਹੜਾ ਵੀ ਚਾਈਨਾ ਨੂੰ ਟਰੈਵਲ ਕਰ ਰਿਹਾ ਆ ਵੀ ਉਹ ਐਕਸਰਸਾਈਜ਼ ਇਨਕਰੀਜ਼ਡ ਕੌਸ਼ਨ, ਵੀ ਉਹ ਜ਼ਿਆਦਾ ਸਤਰਕਤਾ ਜਿਹੜੀ ਆ ਉੱਥੇ ਵਰਤੇ। ਅਤੇ ਕਹਿੰਦੇ ਵੀ ਉੱਥੇ ਦੇ ਜਿਹੜੇ ਨਵੇਂ ਇਨਫੋਰਸਮੈਂਟ ਲੋਕਲ ਲਾਜ਼ ਹੈਗੇ ਆ, ਖਾਸ ਕਰਕੇ ਜਿਹੜੀਆਂ ਸਪੈਸ਼ਲ ਰਿਸਟ੍ਰਿਕਸ਼ਨ ਹੈਗੀਆਂ ਜਿਹੜੇ US ਅਤੇ ਚਾਈਨੀਜ਼ ਡੂਅਲ ਨੈਸ਼ਨਲ ਜਿਹੜੇ ਹੈਗੇ ਉਹਨਾਂ ਦੇ ਉੱਤੇ, ਵੀ ਉਹ ਜ਼ਿਆਦਾ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਉਹ ਧਿਆਨ ਇਸ ਦੇ ਵਿੱਚ ਰੱਖਣ, ਵੀ ਕੱਲ੍ਹ ਨੂੰ ਇਹ ਨਾ ਹੋਵੇ ਵੀ ਕਿਸੇ ਨੂੰ ਉੱਥੇ ਜਿਹੜਾ ਆ ਉਹ ਕਹਿ ਲਓ ਵੀ ਧਰ ਦਿਆ ਜਾਵੇ। ਅਤੇ ਅੱਜ ਜਿਹੜੇ ਸਾਡੇ ਪ੍ਰੈਜ਼ੀਡੈਂਟ ਆ ਡੋਨਲਡ ਟਰੰਪ, ਉਹਨਾਂ ਵੱਲੋਂ ਮੋਦੀ ਦੇ ਉੱਤੇ ਵੀ ਜਿਹੜਾ ਇੰਡੀਆ ਦੇ ਪ੍ਰਾਈਮ ਮਿਨਿਸਟਰ ਆ ਥੋੜ੍ਹਾ ਬਿਆਨ ਕੱਸਿਆ ਗਿਆ। ਕਹਿੰਦੇ ਪਈ ਅਸੀਂ ਇੰਨਾ ਸਮਾਂ ਇੰਨਾ ਪੈਸਾ ਜਿਹੜਾ ਆ ਉਹ ਅਤੇ ਆਪਣੀਆਂ ਜਿਹੜੀਆਂ ਲਾਈਫਸ ਆ ਅਫਗਾਨਿਸਤਾਨ ਦੇ ਵਿੱਚ ਸਪੈਂਡ ਕੀਤੀਆਂ, ਪਰ ਇੰਡੀਆ ਵਾਲੇ ਜਿਹੜੇ ਗੁਆਂਢੀ ਆ ਅਫਗਾਨਿਸਤਾਨ ਦੇ ਉਹਨਾਂ ਨੇ ਕੁਛ ਨਹੀਂ ਸਪੈਂਡ ਕੀਤਾ। ਕਹਿੰਦੇ ਵੀ ਉਹਨਾਂ ਨੇ ਇੱਕ ਲਾਇਬ੍ਰੇਰੀ ਬਣਾਈ ਹੈਗੀ ਆ ਛੋਟੀ ਜਿਹੀ, ਕਹਿੰਦੇ ਜੋ ਕਿ 5 ਘੰਟਿਆਂ ਦਾ ਕੰਮ ਲੱਗਦਾ ਹੈਗਾ। ਵੀ ਕਹਿੰਦੇ ਐਨੀਵੇ ਜਿਹੜੀ ਉਹ ਲਾਇਬ੍ਰੇਰੀ ਬਣਾਈ ਆ ਵੀ ਉਹਨੂੰ ਯੂਜ਼ ਕੌਣ ਕਰ ਰਿਹਾ ਅਫਗਾਨਿਸਤਾਨ 'ਚ। ਸੋ ਜਦੋਂ ਇੱਦਾਂ ਦਾ ਬਿਆਨ ਸਖਤ ਆਇਆ ਅਮਰੀਕਾ ਵੱਲੋਂ, ਫਿਰ ਇੰਡੀਆ ਵਾਲੇ ਵੀ ਕਹਿੰਦੇ ਵੀ ਨਹੀਂ, ਇਹ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ ਗਲਤ ਬਿਆਨ ਦੇ ਰਹੇ ਆ। ਅਸੀਂ $3 ਬਿਲੀਅਨ ਜਿਹੜਾ ਅਸਿਸਟੈਂਸ ਦਿੱਤੀ ਹੈਗੀ ਆ ਅਫਗਾਨਿਸਤਾਨ ਨੂੰ, ਉਹਨਾਂ ਨੂੰ ਕਣਕ ਵੀ ਭੇਜੀ ਹੈਗੀ ਆ, 3500 ਅਫਗਾਨਾਂ ਨੂੰ ਇੰਡੀਆ ਦੇ ਵਿੱਚ ਜਿਹੜੇ ਫਾਰਮਰਸ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਹੈਗੀ ਆ। ਸੋ ਪਰ ਜਿਸ ਤਰ੍ਹਾਂ ਸਾਰਿਆਂ ਨੂੰ ਯਾਦ ਹੀ ਆ ਪਈ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹ ਵਾਰ ਦੇ ਅਗੇਂਸਟ ਆ, ਚਾਹੇ ਉਹ ਅਫਗਾਨਿਸਤਾਨ 'ਚ ਆ, ਸੀਰੀਆ 'ਚ ਆ, ਇਰਾਕ 'ਚ ਆ। ਅਤੇ ਉਹਨਾਂ ਨੇ ਪਹਿਲਾਂ ਵੀ ਕਿਹਾ ਆ ਵੀ ਮੈਨੂੰ ਸਮਝ ਨਹੀਂ ਆਉਂਦੀ ਵੀ ਅਸੀਂ 6000 ਮੀਲ ਦੂਰ ਅਫਗਾਨਿਸਤਾਨ ਦੇ ਵਿੱਚ ਕੀ ਕਰ ਰਹੇ ਹਾਂ, ਅਤੇ ਸਾਡੇ ਹਜੇ ਵੀ 14000 ਦੇ ਕਰੀਬ US ਦੇ ਟਰੂਪਸ ਅਫਗਾਨਿਸਤਾਨ 'ਚ ਹੈਗੇ ਆ। ਇਹ ਜਿਹੜੀ ਪ੍ਰੋਬਲਮ ਆ ਇਹ ਰਸ਼ੀਆ ਦੀ, ਪਾਕਿਸਤਾਨ ਦੀ ਅਤੇ ਇੰਡੀਆ ਦੀ ਆ, ਅਤੇ ਉਹਨਾਂ ਨੂੰ ਵੀ ਜਿਹੜਾ ਇਹ ਹੈਂਡਲ ਕਰਨਾ ਚਾਹੀਦਾ ਹੈਗਾ। ਜੀ ਜੀ ਅਗਲੀ ਜਿਹੜੀ ਖਬਰ ਆ ਉਸ ਦੇ ਵਿੱਚ ਨਜ਼ਰ ਮਾਰਦੇ ਹਾਂ। ਬ੍ਰਾਜ਼ੀਲ ਦੇ ਵਿੱਚ ਨਵੇਂ ਫਾਰ ਰਾਈਟ ਜਿਹੜੇ ਆ ਰਾਸ਼ਟਰਪਤੀ ਆ, ਉਹਨਾਂ ਨੇ ਕੱਲ੍ਹ ਜਿਹੜੀ ਆ ਸਹੁੰ ਚੁੱਕ ਲਈ ਆ, ਬੋਲਸੋਨਾਰੋ ਕਰਕੇ ਉਹਨਾਂ ਦਾ ਜਿਹੜਾ ਉਹ ਨਾਮ ਹੈਗਾ ਆ। ਅਤੇ ਨਵੇਂ ਰਾਸ਼ਟਰਪਤੀ ਨੇ ਆਪਣੇ ਪਹਿਲੇ ਦਿਨ ਹੀ ਜਿਹੜਾ ਆਰਡਰ ਇਹ ਜਾਰੀ ਕੀਤੇ ਵੀ ਜਿਹੜੀ LGBT ਕਮਿਊਨਿਟੀ ਦੀ ਉੱਥੇ ਰਾਈਟਸ ਹੈਗੇ ਆ, ਅਤੇ ਜਿਹੜੇ ਉੱਥੇ ਦੇ ਮੂਲ ਨਿਵਾਸੀ ਇੰਡੀਜੀਨੀਅਸ ਰੈਜ਼ੀਡੈਂਟਸ ਆ
ਉਹਨਾਂ ਦੇ ਜਿਹੜੇ ਰਾਈਟਸ ਆ ਉਹਨਾਂ ਨੂੰ ਜਿਹੜਾ ਵਾਪਸ ਲੈ ਲਿਆ ਜਾਵੇ। ਆਈ ਥਿੰਕ ਕਾਫੀ ਵਰੇ ਪਹਿਲਾਂ ਬ੍ਰਾਜ਼ੀਲ ਦੇ ਵਿੱਚ ਜਿਹੜੀ ਸੇਮ ਸੈਕਸ ਮੈਰਿਜ ਜਿਹੜੀ ਆ ਉਹ ਅਲਾਉ ਕਰ ਦਿੱਤੀ ਗਈ ਸੀ, ਪਰ ਇਸ ਨਵੇਂ ਪ੍ਰੈਜ਼ੀਡੈਂਟ ਜ਼ਾਇਰ ਬੋਲਸੋਨਾਰੋ ਉਸ ਨੇ ਉਹ ਸਾਰੇ ਰਾਈਟਸ ਜਿਹੜੇ ਆ ਉਹ ਵਾਪਸ ਲੈ ਲਏ ਆ। ਇਹਨਾਂ ਨੇ ਉੱਥੇ ਇਹ ਵੀ ਆਖਿਆ ਵੀ ਜਿਹੜੀਆਂ ਸਟੇਟ ਰਨ ਜਿਹੜੀਆਂ ਗੌਰਮੈਂਟ ਦੀਆਂ ਚੱਲ ਰਹੀਆਂ ਕੰਪਨੀਜ਼ ਆ ਉਹਨਾਂ ਨੂੰ ਪ੍ਰਾਈਵੇਟ ਸੈਕਟਰ ਦੇ ਅਧੀਨ ਜਿਹੜਾ ਆ ਉਹ ਲਿਆਂਦਾ ਜਾ ਸਕਦਾ ਆ। ਅਤੇ ਬ੍ਰਾਜ਼ੀਲੀਅਨ ਆਰਮਜ਼ ਮੇਕਰ ਜਿਹੜੇ ਕਹਿੰਦੇ ਆ ਵੀ ਜਿਹੜੇ ਬੋਲਸੋਨਾਰੋ ਦੇ ਪਲੈਨਸ ਆ ਵੀ ਕਾਫੀ ਗਨ ਕੰਟਰੋਲਸ ਆ ਉਹਨਾਂ ਨੂੰ ਥੋੜ੍ਹਾ ਉਹ ਵੀ ਉੱਥੇ ਘਟਾਉਣ ਜਾ ਰਹੇ ਆ। ਅਤੇ ਆਪਾਂ ਨੂੰ ਪਤਾ ਵੀ ਬ੍ਰਾਜ਼ੀਲ ਦੇ ਵਿੱਚ ਆਲਰੇਡੀ ਬਹੁਤ ਵੱਡੀ ਇੱਕ ਸਮੱਸਿਆ ਜਿਹੜੀ ਕ੍ਰਾਈਮ ਦੀ ਆਲਰੇਡੀ ਚੱਲ ਰਹੀ ਆ। ਸੋ ਕਹਿੰਦੇ ਵੀ ਉਹਦੇ ਕਰਕੇ ਜਿਹੜੇ ਉੱਥੇ ਗਨ ਕੰਟਰੋਲ ਦੇ ਜਿਹੜੇ ਲਾਜ਼ ਆ ਉਹਨਾਂ ਦੇ ਵਿੱਚ ਥੋੜ੍ਹੀ ਨਰਮੀ ਢਿੱਲ ਜਿਹੜੀ ਆ ਉਹ ਦਿੱਤੀ ਜਾਵੇਗੀ। ਅਤੇ ਕਹਿੰਦੇ ਉੱਥੇ ਦੀ ਜਿਹੜੀ ਮਾਰਕੀਟ ਆ ਉਹ ਕਾਫੀ ਜ਼ਿਆਦਾ ਤਕਰੀਬਨ 3.5% ਜਿਹੜੀ ਉਛਲੀ ਆ। ਅਤੇ ਰਾਸ਼ਟਰਪਤੀ ਟਰੰਪ ਨੇ ਵੀ ਇਹਨਾਂ ਨੂੰ ਆਲਰੇਡੀ ਜਿਹੜੀ ਵਧਾਈ ਉਹਨਾਂ ਦੇ ਜਿੱਤਣ ਦੇ ਉੱਤੇ ਉੱਥੇ ਦਿੱਤੀ ਸੀਗੀ। ਸੋ ਬਿਲਕੁਲ ਸਾਡਾ ਸਮਾਂ ਵੀ ਸਮਾਪਤ ਹੋਣ ਵਾਲਾ, ਅਤੇ ਜਾਂਦੇ ਜਾਂਦੇ US ਦੀ ਜਿਹੜੀ ਸਟੇਟ ਡਿਪਾਰਟਮੈਂਟ ਆ ਉਹਨਾਂ ਨੇ ਵਾਰਨਿੰਗ ਇਸ਼ੂ ਕੀਤੀ ਆ ਵੀ ਜਿਹੜੇ ਚਾਈਨਾ ਦੇ ਵਿੱਚ ਜਿਹੜੇ ਜਾ ਰਹੇ ਆ ਅਤੇ ਉਹਨਾਂ ਨੂੰ ਜਿਹੜਾ ਧਿਆਨ ਰੱਖਣਾ ਚਾਹੀਦਾ। ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਦੱਸਿਆ ਹੈਗਾ ਆ, ਇਹ ਲੇਟੈਸਟ ਅੱਜ ਦੀ ਜਿਹੜੀ ਨਿਊਜ਼ ਆ ਇਹ ਆ ਰਹੀ ਹੈਗੀ ਜੀ ਜੀ। ਅਤੇ ਬਿਲਕੁਲ, ਅਤੇ ਹੁਣ ਜਿਹੜੇ ਆਪਾਂ ਹਰਜੋਤ ਸਿੰਘ ਜੀ ਸਮਾਪਤੀ ਕਰਦੇ ਹਾਂ ਅੱਜ ਦੇ ਇਸ ਜਿਹੜੇ ਆ ਜੀ ਉਹ ਪ੍ਰੋਗਰਾਮ ਦੀ। ਅਤੇ ਹੁਣ ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਵਾਸਤੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।